6-7 ਮਹੀਨੇ ਪਹਿਲਾਂ ਲਈ ਮੇਰੀ ਉਹਦੀ ਮੁਲਾਕਾਤ ਹੋਈ। ਕਿੰਨੇ ਵੇਖੀ ਸੁਬਾ, ਕਿੰਨੇ ਵੇਖੀ? ਮੈਨੂੰ ਪਤਾ ਹੁੰਦਾ, ਮੈਂ ਰਾਤੀ ਉਹਨੂੰ ਕਹਿੰਦਾ ਕਿ ਭਾਜੀ ਰਹਿਣ ਦੋ, ਤੁਸੀਂ ਬਸ ਸਵੇਰ ਨੂੰ ਉੱਠ ਜਾਈਓ। ਨਹੀਂ, ਜਿਉਂਦਿਆਂ ਨੂੰ ਪੁੱਛਦੇ ਨਹੀਂ ਹੈਗੇ ਕਿ ਕੌਣ ਹੈ, ਕੋਈ ਖੈਰ ਖਬਰ ਨਹੀਂ ਹੁੰਦੀ ਤੇ ਬਾਅਦ ਚ ਕਹਿੰਦੇ ਜੀ ਰੋਟੀ ਅਸੀਂ ਲਈ। ਮਿੱਠੀਆਂ ਦੇਗਾਂ ਕਿੰਨੀਆਂ ਕਰਨੀਆਂ ਜੀ। ਇਹ ਖਾਨਦਾਨ ਹੁੰਦਾ ਕਈਆਂ ਦਾ, ਇੱਕ ਰੋਜ਼ਿਆਂ ਦੇ ਵਿੱਚ 2 ਜੀ ਜਾਂਦੇ ਨੇ। और तुसी राज ही मिल गए। अस्सलाम वालेकुम मौलवी साहब। वालेकुम अस्सलाम व रहमतुल्लाहि व बरकातहू। जी जनाब, ਕੀ ਹਾਲ ਚਾਲ ਹੈ? अल्हम्दुलिल्लाह। ਆ ਇੱਕ ਐਲਾਨ ਕਰਾਉਣਾ ਸੀ, ਮੈਂ ਤੁਹਾਡੇ ਵੱਲ ਹੀ ਆ ਰਿਹਾ ਸੀ। किस चीज़ का ऐलान जी? ਮੇਰੇ ਵੱਡੇ ਭਾਈ ਫੌਤ ਹੋ ਗਏ, ਨਾਸਰ ਸਾਹਿਬ। इन्ना लिल्लाहि व इन्ना इलैहि राजिऊन। ਤੇ ਮਿਹਰਬਾਨੀ ਬਾਕੀ ਮਸਜਿਦਾਂ 'ਚ ਵੀ ਆਪਣੇ ਮੌਲਵੀ ਸਾਹਿਬ ਨੂੰ ਭੇਜ चलो ਦਿਓ। अल्लाह ताला सब्र दे ਤੁਹਾਨੂੰ। ਤੇ जी ਫਿਰ ठीक ਜਨਾਜ਼ੇ ਦਾ ਵੀ ਮੈਂ ਤੁਹਾਨੂੰ ਭੇਜ ਦਾਂਗਾ। जी ਤੇ ठीक है ਉਹ ਜਨਾਜ਼ੇ ਦਾ ਵੀ ਐਲਾਨ ਕਰ ਦਿਓ ਜੀ, ਤੇ ਠੀਕ। ਤੁਸੀਂ ਪੜਾਉਣਾ ਹੈ। जी ठीक है जनाजा पहुंच जाएंगे। ਹਾਂਜੀ ਆ ਉਧਰੋਂ ਡੇਰੇ ਹੀ ਆ ਸਾਰੇ जी ਬੈਠੇ। ठीक जी ठीक। अल्लाह ताला सब्र दे अहलो याल ਨੂੰ। ਬਸ ਜੀ ਅੱਲਾ ਦਾ जी, ਹੁਕਮ ਸੀ। हजरात, एक जरूरी ऐलान सुनो। चौधरी हसनैन चौधरी औरंगजेब ਉਹਨਾਂ ਦੇ ਭਾਈ ਚੌਧਰੀ ਨਾਸਰ ਜੋ ਕਿ ਰਜ਼ਾਏ ਇਲਾਹੀ ਨਾਲ ਵਫਾਤ ਪਾ ਗਏ ਨੇ, ਇੰਨਾ ਲਿllahi व ਇੰਨਾ ਇਲੈਹਿ ਰਾਜਿਊਨ। ਉਹਨਾਂ ਦੀ ਰਿਹਾਇਸ਼ ਮੁਹੱਲਾ ਨਵਾਂ ਸ਼ਹਿਰ 'ਚ ਜਨਾਜ਼ੇ ਦਾ ਐਲਾਨ ਬਾਅਦ ਚੋਂ ਕੀਤਾ ਜਾਏਗਾ। ਹਾਏ ਦੇਖ ਲਓ ਤਾਰ ਸਾਹਿਬ, ਜੀ ਪਤਾ ਸੀ ਸਾਨੂੰ ਰਾਤੀ ਕਿ ਜਿਹੜਾ ਅੱਜ ਲੁੱਡੋ ਹਾਰ ਰਿਹਾ ਸਵੇਰ ਨੂੰ ਜ਼ਿੰਦਗੀ ਦੀ ਬਾਜ਼ੀ ਵੀ ਹਾਰ ਜਾਏਗੀ। ਹਾਂਜੀ, ਹੋਇਆ ਕੀ ਉਹਨਾਂ ਨੂੰ? ਚੰਗੇ ਭਲੇ ਸਨ ਰਾਤੀ। ਇਹੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਰਾਤ ਦੇਰ ਤੱਕ ਉਹਨਾਂ ਦੇ ਕੋਲ ਬੈਠੇ ਰਹੇ ਆ? ਹਾਂਜੀ, ਉਦੋਂ ਬਿਲਕੁਲ ਸਹੀ ਸਲਾਮਤ ਸਨ। ਕੋਈ 버ਗਰ ਸ਼ਵਾਰਮਾ ਵੀ ਨਹੀਂ ਖਾਦਾ? ਨਹੀਂ, ਕੋਈ 버ਗਰ ਵਗੈਰਾ ਵੀ ਨਹੀਂ ਉਹਨਾਂ ਖਾਦਾ, ਬਿਲਕੁਲ ਸਿੰਪਲ ਸਨ। ਫਿਰ ਮੈਂ ਬਾਲੇ ਨੂੰ ਲੈ ਕੇ ਆਇਆ ਡਾਕਟਰ ਨੂੰ। ਅੱਛਾ, ਉਹਨੇ ਆ ਕੇ ਮੈਨੂੰ ਕਿਹਾ ਜੀ ਕਿ ਅਫਸੋਸ, ਅੱਲਾ ਦਾ ਹੁਕਮ। ਅੱਜ ਜੋ ਜਿੰਨੀ ਬੰਦੇ ਦੀ ਲਿਖੀ ਹੁੰਦੀ ਉਹ ਨਹੀਂ ਹੁੰਦਾ ਸਿਸਟਮ। ਏਦਾਂ ਹੀ ਹੈ। अस्सलाम वालेकुम। ਵਾਲੇਕੁਮ ਵਾਲੇਕੁਮ ਸਲਾਮ। ਸਲਾਮ। ਬਾਗ ਕਿੱਦਾਂ ਬਹਿਓ ਆਇਓ। ਮੈਨੂੰ ਤੁਸੀਂ ਦੱਸਿਆ ਹੀ ਨਹੀਂ, ਫੋਨ ਹੀ ਨਹੀਂ ਕੀਤਾ, ਕੋਈ ਰਾਬਤਾ ਹੀ ਨਹੀਂ, ਤੁਸੀਂ ਇੱਕਦਮ ਹੀ ਖਬਰ ਮਿਲੀ ਤੇ ਸਾਨੂੰ ਤੁਸੀਂ ਮੈਨੂੰ ਵੀ ਇੱਕਦਮ ਹੀ ਮਿਲੀ ਭਾਜੀ, ਮੈਨੂੰ ਕਿਸੇ ਨੇ ਦੱਸਿਆ ਹੁੰਦਾ ਤੇ ਮੈਂ ਤੁਹਾਨੂੰ ਵੀ ਦੱਸ ਦਿੰਦਾ। ਗੱਲ-ਗੁਲ ਹੋਈ ਸੀ ਤੁਹਾਡੇ ਪਹਿਲੀ ਉਹਨਾਂ ਨਾਲ ਕੋਈ? ਰਾਤੀ ਹੋਈ ਆ ਗੱਲ ਯਾਰ, ਲੁੱਡੋ ਖੇਡ ਰਹੇ ਸੀ ਅਸੀਂ ਦੋਵੇਂ ਭਰਾ, ਨਾਲ ਤਾਹਰ ਸਾਹਿਬ ਸਾਡੇ ਕੋਲ ਬੈਠੇ ਸੀ, ਹਾਰ ਗਏ, ਮੰਨੇ ਹੀ ਨਹੀਂ। ਹੁਣ ਸਵੇਰ ਨੂੰ ਆਏ ਆ, ਸਵੇਰ ਲੇਟ ਨਾਈਟ ਕਿਤੇ ਇਹਨਾਂ ਨਾਲ ਫਿਰਦੇ ਰਹੇ ਆ, ਸਵੇਰ ਆਏ ਆ ਤੇ ਕਮਰੇ 'ਚ ਗਏ ਆ, ਉਸ ਤੋਂ ਬਾਅਦ ਮੈਂ ਇਹਨਾਂ ਨੂੰ ਸਵੇਰੇ ਉਠਾਉਣ ਗਿਆ ਹੁਣ। ਬਾਕੀ ਯਾਰ ਉਹ ਕਬਰਸਤਾਨ ਜਾ ਕੇ ਦੇਖ ਕੇ ਆਈ ਕਬਰ ਉਹਨਾਂ ਨੇ ਸ਼ੁਰੂ ਕੀਤੀ ਕਿ ਨਹੀਂ। ਪੂਰਾ ਇੰਤਜ਼ਾਮ ਵੇਖ ਲੈਣਾ ਵਾ, ਮੈਂ ਰਾਬਤੇ 'ਚ ਰਵਾਂਗਾ ਤੁਹਾਡੇ ਨਾਲ। ਮੇਰਾ ਭਰਾ ਕੋਈ ਵੀ ਖਾਣ ਪੀਣ ਦੀ ਉਹਨਾਂ ਨੂੰ ਪਰੇਸ਼ਾਨੀ ਹੋਵੇ ਤੇ ਯਾਰ ਫੋਨ ਕਰਦੀ ਮੈਂ, ਠੀਕ ਹੈ। ਖੈਰ ਹੋਵੇ ਤੇ ਦਾਦੀ ਦੇ ਨਾਲ ਹੀ ਹੋਵੇ, ਲਾਡਲੇ ਸੀ ਦਾਦੀ ਦੇ। ਠੀਕ ਹੈ, ਠੀਕ ਹੈ। ਕੋਈ ਨੀ ਯਾਰ, ਸਬਰ ਕਰ। ਕਿੱਦਾਂ ਭਾਈ? ਉਹ ਸਾਡੇ ਨਾਲ ਹੀ ਨੇ, ਯਾਦਾਂ ਦੇ ਵਿੱਚ ਨੇ। ਯਾਰ ਮੈਨੂੰ ਕੋਈ ਦੱਸਿਆ ਵੀ ਨਹੀਂ ਉਹਨਾਂ ਨੇ। ਉਹ ਸਿਆਲਕੋਟ ਵਾਲੀ ਫੁੱਫੀ ਆ ਗਈ ਕਿ ਨਹੀਂ? ਆਉਂਦੀ ਪਈ। ਤੇ ਉਹ ਕਾੜੇ ਵਾਲੇ? ਕਾੜੇ ਵਾਲਿਆਂ ਨੇ ਵੀ ਆ ਹੀ ਜਾਣਾ ਵਾ ਥੋੜੀ ਦੇਰ ਤੱਕ। ਚਲੋ ਜਨਾਜ਼ੇ ਦੇ ਟਾਈਮ ਰਲ ਹੀ ਜਾਣਗੇ ਸਾਰੇ। ਸਾਰਿਆਂ ਨੇ ਰਲ ਜਾਣਾ। ਕੀ ਕਰੂੰਗਾ ਮੈਂ ਤਾਰ ਸਾਹਿਬ? ਬਸ ਤੁਸੀਂ ਹੁਣ ਸਬਰ ਹੀ ਕਰਨਾ, ਕੀ ਹੋ ਸਕਦਾ ਹੋਰ। ਤੁਹਾਨੂੰ ਕੋਈ ਦੁੱਖ ਨਹੀਂ, ਤੁਹਾਡਾ ਯਾਰ ਚਲਾ ਗਿਆ ਦੁਨੀਆ ਤੋਂ। ਸਰ ਦੁੱਖ ਹੈ, ਬੜਾ ਜ਼ਿਆਦਾ ਦੁੱਖ ਹੈ। ਬਸ ਤੁਹਾਡਾ ਜਿਹੜਾ ਨਜ਼ਰ ਦੁੱਖ ਆ ਰਿਹਾ, ਮੇਰਾ ਨਹੀਂ ਆ ਰਿਹਾ, ਦਿਲ ਦੇ ਵਿੱਚ ਬੜਾ ਦੁੱਖ ਹੈ। ਅੱਛਾ, ਰੋਟੀ ਦੀ ਨਾ ਫਿਕਰ ਨਹੀਂ ਕਰਨੀ। ਚਾਚਾ ਜੀ ਆਂਦੇ ਸਨ ਕਿ ਰੋਟੀ ਅਸੀਂ ਦਾਂਗੇ। ਮੇਰਾ ਚਾਚਾ? ਹਾਂਜੀ, ਉਹਨਾਂ ਉਹ ਆਂਦੇ ਨੇ ਬਣਦੀ ਸਾਡੀ। ਸਾਰੀ ਜ਼ਿੰਦਗੀ ਸਾਨੂੰ ਦੁੱਖਾਂ 'ਚ ਦੇਖਦੇ ਰਹੇ, ਹੁਣ ਕਹਿੰਦੇ ਅਸੀਂ ਰੋਟੀ ਦੇਣੇ ਜਦੋਂ ਮਰ ਗਏ ਅਸੀਂ। ਦੇਖ ਲਓ ਅਜੇ ਦਾ ਜਿਉਂਦਿਆਂ ਕੋਈ ਵੀ ਨਹੀਂ ਪੁੱਛਦਾ, ਹੁਣ ਮਰ ਗਿਆ ਤੇ ਕਹਿੰਦੇ ਰੋਟੀ ਅਸੀਂ ਦੇਣੀ, ਕੋਈ ਕਹੇਗਾ ਕਫਨ ਅਸੀਂ ਦੇਣਾ। ਇਹ ਤੇ ਵਿਚਾਰਾ ਪੁਰਾਣੇ ਲੀੜੇ ਪਾ ਕੇ ਫਿਰਦਾ ਰਿਹਾ। ਬਸ ਜਦੋਂ ਦੁਨੀਆ ਦੇ ਕਾਨੂੰਨ 'ਚ ਬਣੇ ਨੇ ਤੇ ਇਸ ਤਰ੍ਹਾਂ ਹੀ ਹੁੰਦਾ ਹੈ, ਤੇ ਰੋਟੀ ਫਿਰ ਉਹਨਾਂ ਦੇਣੀ ਹੀ ਦੇਣੀ ਹੈ। ਤੁਹਾਨੂੰ ਤੇ ਰੋਟੀ ਨਾਲ ਮਤਲਬ ਹੈ ਨਾ, ਤੁਹਾਨੂੰ ਕਿੱਥੇ ਕਦੀ ਯਾਰ ਚਲਾ ਗਿਆ ਮੇਰਾ। ਨਹੀਂ ਭਾਈਆ, ਰੋਟੀ ਨਹੀਂ ਖਾਂਦੇ, ਲੇਕਿਨ ਚਲੋ ਰੋਟੀ ਉਹਨਾਂ ਪਕਾਣੀ ਤੇ ਹੈ ਨਾ। ਇਹ ਤੇ ਮੈਨੂੰ ਪਤਾ ਤੁਸੀਂ ਰੋਟੀ ਨਹੀਂ ਖਾਂਦੇ। ਸਾਡੀ ਤੇ ਖਾਣੀ ਬਣਦੀ ਨਹੀਂ ਨਾ, ਅਸੀਂ ਤੇ ਇੱਥੋਂ ਦੇ ਆ ਨਾ। ਤੁਹਾਡੀ ਸਿਰਫ ਇੱਕੋ ਸ਼ੈ ਖਾਣੀ ਬਣਦੀ, ਉਹਨੂੰ ਕਹਿੰਦੇ ਗੈਰਤ। ਤੁਸੀਂ ਮੇਰੇ ਸ਼ਰੀਕੇ ਨਾਲ ਕਾਹਤੋਂ ਰੋਟੀ ਦੀ ਗੱਲ ਕੀਤੀ? ਸਰ ਮੈਂ ਉਹਨਾਂ ਨੂੰ ਇਹ ਨਹੀਂ ਆਖਿਆ ਕਿ ਤੁਸੀਂ ਰੋਟੀ ਦਿਓ, ਮੈਂ ਬੜਾ ਉਹਨਾਂ ਨੂੰ ਰੋਕਿਆ, ਕਹਿੰਦੇ ਨਹੀਂ ਸਾਡੀ ਬਣਦੀ ਹੈ। ਤੁਹਾਡੀ ਬਣਦੀ ਏ, ਉਹਨਾਂ ਨੂੰ ਜਾ ਕੇ ਉਦਾਂ ਹੀ ਕਹਿ ਦਿਓ ਕਿ ਅਸੀਂ ਨਹੀਂ ਲੈਣੀ ਉਹਨਾਂ ਦੀ ਰੋਟੀ। ਕਹਿ ਦਿਆਂ ਫਿਰ? ਅਸੀਂ ਦਿੰਦੇ ਹਾਂ, ਜਾ ਕਹਿ ਦਿਓ ਤੁਸੀਂ। ਯਾਰ ਪਤਾ ਨਹੀਂ ਹੁਣ ਕੌਣ ਘਰ ਹੈ ਕੌਣ ਨਹੀਂ। ਐਲਾਨ ਹੋਇਆ, ਸੁਣ ਲਿਆ ਸਾਰਿਆਂ ਨੇ। ਓਏ ਹੋਏ ਹੋਏ। अस्सलाम वालेकुम जी।
ਕੀ ਹਾਲ? ਠੀਕ ਹੈ ਭਾਈ ਵੱਲੋਂ ਤਾਂ ਫਿਰ ਜੋ ਅੱਲਾ ਦਾ ਹੁਕਮ। ਹਾਂ ਮੰਨਿਆ ਹੀ ਮੰਨਣਾ ਪੈਂਦਾ ਹੈ। ਆਹ ਕੋਈ ਪਤਾ ਨਹੀਂ ਲੱਗਦਾ ਜੀ। ਵੇਖੋ ਨਾ, ਪਹਿਲੇ ਚੰਗਾ ਭਲਾ ਇਹਨਾਂ ਪਿੰਡਾਂ ਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਹੁੰਦੇ ਸੀ, ਹੈ ਕਿ ਨਹੀਂ? ਬਹਿਣਾ ਕੀ ਯਾਰ, ਮੈਂ ਤੇ ਸੁਣ ਕੇ ਹੈਰਾਨ ਹੋ ਗਿਆ। ਮੈਂ ਆਪ ਭਾਜੀ ਸੁਬਾ ਭਾਜੀ ਨੂੰ ਦੇਖ ਕੇ ਹੈਰਾਨ ਹੋ 6-7 ਮਹੀਨੇ ਪਹਿਲਾਂ ਲਈ ਮੇਰੀ ਉਹਦੀ ਮੁਲਾਕਾਤ ਹੋਈ। ਅੱਛਾ 6-7 ਮਹੀਨੇ ਪਹਿਲੇ ਹੋਈ। ਉਸ ਤੋਂ ਬਾਅਦ ਅਸੀਂ ਇਕੱਠੇ ਰਹੇ ਹਾਂ। ਰਾਤੀ ਸਾਡੀ ਹੋਈ ਹੈ ਮੁਲਾਕਾਤ, ਮੇਰੀ ਤਾਹਰ ਸਾਹਿਬ ਦੀ। ਚੰਗੇ ਭਲੇ ਹੱਸਦੇ ਖੇਡਦੇ। 6-3 ਨਾ ਮੇਰੀ ਗੋਟੀ ਮਾਰੀ ਆ ਉਹਨਾਂ ਨੇ ਪੱਕੇ ਟਾਇਰ। ਮਰ ਜਾਂਦੀ ਬਸ। ਵੇਖੋ ਨਾ ਜੀ, ਗੋਟੀਆਂ ਮਾਰਨ ਵਾਲਾ ਰਿਹਾ ਵੀ ਤੇ ਨਹੀਂ ਨਾ ਹੈਗਾ। ਮੈਂ ਉਹਨੂੰ ਰੋਕਦਾ ਵੀ ਰਿਹਾ ਕਿ ਯਾਰ ਇੱਥੇ ਜੋਟਾ ਲਾ ਲਾ, ਇੱਥੇ ਨਹੀਂ ਬਣਦੀ ਤੇਰੀ 6-3 ਨਾ, ਤੂੰ ਮਾਰੇਂਗਾ ਤੇਰੀ ਆਪਣੀ ਪੱਕੀ ਮਰ ਜਾਏਗੀ। ਦੇਖੋ ਜਦੋਂ ਆਈ ਹੋਏ ਬੰਦੇ ਤੇ ਫਿਰ ਕਿੱਥੇ ਵਹਿੰਦੇ ਕੱਚੀਆਂ ਪੱਕੀਆਂ। 6 ਮਹੀਨੇ ਪਹਿਲਾਂ ਉਸ ਨਿਆਰਿਆਂ ਦਾ ਵਿਆਹ ਸੀ, ਮੈਂ ਉੱਥੇ ਦੇਖਾਂ ਪਕਾਣ ਡਿਆ ਤੇ ਮੇਰੇ ਕੋਲ ਜਾ ਕੇ ਅੱਛਾ ਕਹਿੰਦਾ ਯਾਰ ਅੱਜ ਜ਼ਰਦੇ ਦਾ ਬੜਾ ਮਜ਼ਾ ਆਇਆ। ਜਿਵੇਂ ਬੰਦਾ ਆਖਰੀ ਗੱਲਾਂ ਨਹੀਂ ਕਰਦਾ, ਨਹੀਂ ਉਹ 6 ਮਹੀਨੇ ਪਹਿਲੇ ਇਸ ਤਰ੍ਹਾਂ ਕਰਦਾ ਸੀ ਕਿ ਬੜਾ ਮਜ਼ਾ। ਉਸ ਤੋਂ ਬਾਅਦ ਮਿਲੇ ਹੀ ਨਹੀਂ ਨਾ, ਮਿਲੇ ਨਹੀਂ ਉਸ ਤੋਂ ਬਾਅਦ। ਤੁਹਾਡੇ ਨਾਲ ਆਖਰੀ? ਸਾਡੇ ਨਾਲ ਤੇ ਰਾਤੀ ਆਖਰੀ ਗੱਲਾਂ ਇਹ ਹੋਈਆਂ ਕਿ 버ਗਰ ਹਰ ਗਿਆ ਲੁੱਡੋ ਤੇ। ਅੱਛਾ ਅੱਛਾ। ਨਹੀਂ ਖਵਾਏ, ਕਹਿੰਦਾ ਸਵੇਰ ਨੂੰ ਉੱਠ ਕੇ ਖਵਾਉਂਗਾ। ਕਿੰਨੇ ਵੇਖੀ ਸੁਬਾ, ਕਿੰਨੇ ਵੇਖੀ? ਮੈਨੂੰ ਪਤਾ ਹੁੰਦਾ, ਮੈਂ ਰਾਤੀ ਉਹਨੂੰ ਕਹਿੰਦਾ ਕਿ ਭਾਜੀ ਰਹਿਣ ਦੋ ਤੁਸੀਂ, ਬਸ ਸਵੇਰ ਨੂੰ ਉੱਠ ਜਾਈਓ। ਹਾਏ ਹਾਏ। ਅੱਛਾ ਹੁਣ ਕੀ ਪਕਾਣਾ ਪਕਾਉਣਾ ਕੀ ਜੇ? ਕੋਈ ਦੇਗਾਂ ਸ਼ੇਗਾਂ ਕੀ ਪਕਾਣਾ? ਆਪਣੇ ਸਾਰਾ ਟੱਬਰ ਆਂਦੇ ਆ, ਆਪਦੇ ਜਿੰਨੇ ਵੀ ਉਧਰ ਕਾੜੇ ਵੱਲੋਂ ਵੀ, ਸਾਰੇ ਇਧਰੋਂ ਸਿਆਲਕੋਟੋਂ ਵੀ, ਫੈਸਲਾਬਾਦੋਂ ਵੀ। ਫੈਸਲਾਬਾਦੋਂ ਵੀ ਆਉਣ ਡਏ? ਆਹ ਸਾਰੇ ਸਮੁੰਦਰੀ ਵਾਲੇ ਪ੍ਰਾਹੁਣੇ ਹੁੰਦੇ ਪਏ ਤੇ ਚੌਲ ਹੀ ਚਾੜ ਲਈਏ। ਮੈਂ ਤੇ ਕਹਿੰਦਾ ਚੌਲਾਂ ਦਾ ਚੋਈ ਸਾਹਿਬ ਕਿੰਨੇ ਕੁ ਚੌਲ ਚਾੜੋਗੇ? ਮੈਂ ਤੇ ਕਹਿੰਦਾ ਕੋਈ ਮਟਨ ਸ਼ਟਨ ਕਰ ਲਓ ਜਾਂ ਦੇਸੀ ਮੁਰਗਾ ਕਰ ਲਓ। ਨਹੀਂ ਭਾਜੀ, ਜਵਾਨ ਭਾਈ ਸੀ ਤੁਹਾਡਾ ਤੇ ਉਹ ਅੱਛਾ ਨਹੀਂ ਲੱਗਦਾ। ਹੁਣ ਤੁਸੀਂ ਕਿੱਥੇ ਦੂਜਾ ਵਲੈਤੀ ਕਰਦੇ ਫਿਰੋ ਜਾਂ ਛੋਲੇ ਪਕਾਓ, ਦਾਲ ਪਕਾਓ, ਇਹਨੂੰ ਛੱਡ ਦਿਓ। ਤੁਸੀਂ ਮਟਨ ਬਣਾਓ, ਮਟਨ। ਮੈਂ ਕਹਿੰਦਾ ਭਾਜੀ ਆਪਾਂ ਆਲੂ ਮਟਰ ਕਰ ਲੈਨੇ ਆ। ਸਾਰੇ ਤੇ ਪਿੰਡੂ ਆਉਂਦੇ ਪਏ ਆਪਣੇ। ਬੱਕਰਾ ਬੱਕਰੇ ਵੇਖੋ 2-4। ਤੁਹਾਡਾ ਭਰਾ ਜਿਹੜਾ ਚੰਗਾ ਭਲਾ ਸਿਆਣਾ ਸੀ, ਚੰਗਾ ਭਲਾ ਜਵਾਨ ਸੀ। 2 ਕੱਟੇ ਨੇ। ਇੱਕ ਬੱਕਰਾ ਵਾ ਫਿਲਹਾਲ, ਬਾਕੀ ਤੇ ਸਾਰੇ ਭਾਜੀ ਹੁਣਾਂ ਨੇ ਤੜਕ ਤੇ। ਨਹੀਂ ਕੁਝ ਨਹੀਂ ਹੁੰਦਾ, ਕੁਝ ਨਹੀਂ। ਇੱਕ ਬੱਕਰਾ ਕਰ ਲੈਨੇ ਆ, ਉਹਦੀ ਦੇਖ ਕਰ ਲੈਨੇ ਆ। ਫਿਰ ਆਪਣੇ ਕੋਲ ਕੁੱਕੜ ਆ ਇੱਥੇ 20-25। ਠੀਕ ਆ, ਉਹ ਕਰ ਲੈਨੇ ਆ। ਬਾਕੀ 2-3 ਚੌਲਾਂ ਦੀਆਂ ਦੇਗਾਂ ਚਾੜ ਲਾਂਗੇ। ਹਾਂ ਮੈਨੂੰ ਤਾਂ ਜੋ ਕਹੋਗੇ ਮੈਂ ਤੇ ਪਕਾ ਦੇਣਾ, ਹੈ ਕਿ ਨਹੀਂ? ਤੇ ਮੈਂ ਤੇ ਤੁਹਾਨੂੰ ਚੌਲ ਕਹੇ ਸੀ, ਫਿਰ ਉਹ ਪਕਾਓ। ਵੇਖੋ ਰਿਸ਼ਤੇਦਾਰ ਚ ਸਭ ਤੁਹਾਡੇ ਮੈਂ ਸਾਰੇ ਜਾਣਨਾ। ਇਹ ਜਿਹੜੇ ਨਾ ਫੌਤਗੀ ਦੇ ਉੱਤੇ ਰੌਲਾ ਜ਼ਿਆਦਾ ਪਾਉਣ ਲੱਗ ਪੈਂਦੇ ਨੇ ਕਿ ਮੁੱਕ ਗਈ ਰੋਟੀ ਨਹੀਂ ਪਕਾਈ। ਆ ਏਦਾਂ ਹੀ ਆ ਹੁੰਦੇ ਆ। ਸ਼ਰੀਕਾ ਇੱਥੇ ਹੀ ਵੇਖਿਆ ਜਾਂਦਾ ਨਾ। ਸ਼ਰੀਕ ਤੇ ਕਹਿੰਦੇ ਆ, ਹੁਣ ਤਾਰ ਸਾਹਿਬ ਮੈਨੂੰ ਕਹਿੰਦੇ ਕਿ ਤੇਰੇ ਸ਼ਰੀਕ ਕਹਿੰਦੇ ਰੋਟੀ ਇਹੀ ਦੇਣੀ। ਅੱਛਾ। ਜਿੰਦੇ ਨੂੰ ਮੈਂ ਕਿਹਾ ਪੁੱਛਿਆ ਨਹੀਂ, ਹੁਣ ਮਰ ਗਿਆ ਤੇ ਕਹਿੰਦੇ ਰੋਟੀ ਇਹੀ ਦੇਣੀ ਨਾ ਸਰ। ਇਹਨਾਂ ਦੀਆਂ ਗੱਲਾਂ ਨਹੀਂ ਬਸ। ਨਹੀਂ ਅਸੀਂ ਨਹੀਂ ਲੈਣੀ, ਮੈਂ ਇਹਨੂੰ ਕਹਿਤਾ ਹੈ। ਆਪ ਭਾਜੀ ਆ ਗਏ ਨੇ। ਭਾਈ ਚੰਗਾ ਕੀਤਾ ਤੂੰ ਆਪ ਪਕਾਉਣ ਲੱਗਾ, ਠੀਕ ਹੈ। ਨਹੀਂ ਜਿਉਂਦਿਆਂ ਨੂੰ ਪੁੱਛਦੇ ਨਹੀਂ ਹੈਗੇ ਕਿ ਕੌਣ ਹੈ, ਕੋਈ ਖੈਰ ਖਬਰ ਨਹੀਂ ਹੁੰਦੀ ਤੇ ਬਾਅਦ ਚ ਕਹਿੰਦੇ ਜੀ ਰੋਟੀ ਅਸੀਂ ਦੇਣੀ। ਬਾਅਦ ਦੀ ਰੋਟੀ ਕੀ ਕਰਨੀ? ਕਿਉਂ ਜੀ? ਬਾਅਦ ਦੀ ਰੋਟੀ ਕੀ ਕਰਨੀ ਹੈ? ਸਾਰਿਆਂ ਨੇ ਜਾਣਾ ਹੀ ਜਾਣਾ, ਹੈ ਕਿ ਨਹੀਂ? ਬਿਲਕੁਲ। ਇੰਜ ਕਰੋ, ਕੋਈ ਮਿੱਠੀਆਂ ਦੇਗਾਂ ਕਿੰਨੀਆਂ ਕਰਨੀਆਂ ਜੇ? ਮਿੱਠੀ ਕਾਤੋਂ ਕਰਨੀ? ਸਾਡੇ ਘਰ ਗਾਵਾਂ ਭਾਜੀ, ਮਿੱਠੀ ਕੀ ਕਰਨੀ ਅਸੀਂ ਕਰਕੇ? ਸ਼ੂਗਰ ਤਾਂ ਨਹੀਂ ਰਿਸ਼ਤੇਦਾਰਾਂ ਨੂੰ? ਨਾ ਵੀ ਹੋਵੇ ਤੇ ਮੈਂ ਆਪਣੇ ਭਰਾ ਦੇ ਮਰਨ ਤੇ ਮਿੱਠੀ ਦੇਗ ਪਕਾਉਂਗਾ। ਨਹੀਂ ਬਣਦੀ ਤੇ ਨਹੀਂ। ਭਰਾ ਮੇਰਾ ਕਿਹੜਾ ਜਿੱਤ ਕੇ ਮਰਿਆ? ਨਹੀਂ ਇਹ ਗੱਲ ਤੁਹਾਡੀ ਠੀਕ ਹੈ। ਤੁਹਾਡੇ ਭਰਾ ਨੂੰ ਗਏ ਨੂੰ ਅੱਜ ਤੇ ਮੇਰਾ ਅੱਜ ਹੀ ਫੌਤ ਹੋਇਆ ਹਨਾ? ਹਾਂਜੀ ਮੈਂ ਸਵੇਰ 9 ਵਜੇ ਗਿਆ ਵਾਂਗਾ। ਭਾਜੀ ਜਾਵੇ ਪੈਲੀਆਂ 'ਚ ਉਧਰ ਡੇਰੇ ਜਾ ਕੇ ਬਵੇ। ਓਏ ਹੋ ਪੁੱਤ, ਤੁਸੀਂ ਗੰਢੇ ਛੰਡੇ ਫੜ ਲਿਓ, ਨਾਲੇ ਮੈਂ ਗੰਢੇ ਇੱਥੇ ਕੱਟ ਲੈਣਾ, ਨਾਲੇ ਮੈਨੂੰ ਦੱਸ ਦਿਓ ਕਿ ਜੋ ਵੀ ਹੈਗਾ ਨਾ। ਉਹ ਭਾਜੀ ਉੱਠ ਕੇ ਉਹ ਮੰਜੀ ਡਾਂਦੇ ਨੇ, ਡਾ ਕੇ ਦਿੰਦੇ ਤੁਹਾਨੂੰ, ਉੱਥੇ ਡਾਓ। ਉਹ ਪੁੱਤਰ ਇੱਥੇ ਹੁੰਦਾ ਜਾਂਦਾ ਨਾਲ ਕੋਈ ਉਹਨਾਂ ਨਾਲ ਅਫਸੋਸ ਵੀ ਹੁੰਦਾ ਜਾਏਗਾ, ਨਾਲ ਗੰਢੇ ਕੱਟੀ ਜਾਵਾਂਗੇ। ਆਉਣ ਵਾਲੇ ਦੀਆਂ ਅੱਖਾਂ 'ਚੋਂ ਪਾਣੀ ਵੀ ਵਗੇਗਾ ਗੰਢਿਆਂ ਨਾਲ। ਲੋਕਾਂ ਨੂੰ ਇਹ ਹੋਏਗਾ ਬੜਾ ਭਾਈ ਰੋਣ ਡਿਆ, ਦਿਲ ਇਹਨਾਂ ਦਾ ਦਿਲੋਂ ਰੋਣ ਡਿਆ। ਉਹ ਸਮਾਨ ਵੀ ਲਿਖਾ ਲੈਂਦੇ ਆ ਤਾਰ ਸਾਹਿਬ। ਤੁਹਾਨੂੰ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਤੁਸੀਂ? ਕੀ ਆਂਦੇ? ਉੱਥੇ ਜਾਓ, ਇੱਥੇ ਅਫਸੋਸ ਕਰਨਾ ਸਾਰਿਆਂ ਨੇ। ਫੌਤਗੀ ਹੋਈ ਆ ਮੇਰੇ ਘਰ, ਤੁਸੀਂ ਚਲੋ ਉੱਥੇ ਜਾ ਕੇ ਪਕਾ ਲੈਣੇ। ਪਕਾਣੀਆਂ ਤੇ ਦੇਗਾ ਮੈਂ ਕਹਿੰਦਾ ਕੱਟ ਕੁੱਟ ਇੱਥੇ ਲੈਂਦੇ ਨਾ। ਉਹ ਅੰਦਰ ਆ ਸਾਰਾ ਪਿਆਜ਼ ਪਿਓ, ਪਿਆਜ਼ ਤੇ ਲਿਆਓ ਨਾ ਤੁਸੀਂ ਆਪਣਾ। ਹਾਂ ਠੀਕ ਹੈ। ਤੇ ਨਾਲ
ਤੇ ਉਹ ਹੋਰ ਕੀ ਬਣਾਉਣਾ, ਮਟਨ ਦੀਆਂ ਦੇਗਾਂ ਕਰ ਲਈਏ। ਮਟਨ ਦੀਆਂ ਦੇਗਾਂ ਨੇ, ਹਾਂ। ਇੱਕ ਬੱਕਰਾ ਵਾ, ਉਹਨੂੰ ਭਾਵੇਂ ਦੇਚਕੀ ਚ ਚਾੜ ਲਓ ਭਾਵੇਂ ਦੇਗ ਚ ਚਾੜ ਲਓ। ਯਾਰ ਮੈਨੂੰ ਇਹਨਾਂ ਬੱਕਰੇ ਹੋਰ ਕਿਤੇ ਵੀ ਨਹੀਂ ਲੋ ਨਾ, ਬੱਕਰੇ ਘਟ ਜਾਣੇ, ਨਾਲ ਮੰਡੀ ਲੱਗਦੀ ਉੱਥੋਂ ਮੰਗਵਾ ਲਓ, ਇਹਨੇ ਨਾਲ ਕੋਈ ਫਰਕ ਨਹੀਂ ਪੈ ਜਾਂਦਾ। ਅੱਲਾ ਦੇ ਨੇਕ ਬੰਦੇ ਹੋ, ਵੇਖੋ ਪਹਿਲੇ ਰੋਜ਼ੇ ਟੁਰ ਗਏ ਨੇ ਦੁਨੀਆ ਤੋਂ, ਹੈ ਕਿ ਬਾਬਾ ਨਹੀਂ? ਜੀ ਦੇਖ ਲਓ, ਮਾਲਕ ਨੇ ਉਹਨਾਂ ਦੇ ਰਾਹ ਹੀ ਆਸਾਨ ਕੀਤੇ, ਕਿਸੇ ਦਾ ਮੁਹਤਾਜ ਹੋ ਕੇ ਨਹੀਂ ਗਿਆ ਦੁਨੀਆ ਤੋਂ, ਆਹ ਤੁਰਦਾ ਇੰਜੀ ਗੱਲ ਫਿਰਦਾ ਹੀ ਹੈ। ਚਲਾ। ਤੇ ਹੈ ਕਿੱਥੇ ਜੇ ਜਨਾਜ਼ਾ ਕਿੰਨੇ ਕੁ ਵਜੇ? ਜਨਾਜ਼ੇ ਤੋਂ ਬਾਅਦ ਹੀ ਰੋਟੀ ਦੇਣੀ ਨੇ ਜਨਾਜ਼ੇ ਤੋਂ ਬਾਅਦ ਹੀ ਦੇਈਦੀ, ਜਾਂ ਪਹਿਲੇ ਰੋਟੀ ਦੇਣੀ ਉਹਨਾਂ ਨੂੰ? ਪਹਿਲੇ ਕੁਛ ਵੀ ਨਹੀਂ ਦੇਣਾ, ਪਹਿਲੇ ਸਿਰਫ ਹਵਾ ਇਜਾਜ਼ਤ ਦੇਣੀ ਕਿ ਜਨਾਜ਼ਾ ਚੁੱਕ ਲਓ। ਹਾਏ ਹਾਏ। ਤੁਸੀਂ ਜਾਓ ਤਾਰ ਸਾਹਿਬ, ਤੁਸੀਂ ਵੀ ਟੁਰਦੇ ਫਿਰਦੇ ਹੋ, ਅਜ਼ੀਮ ਨੂੰ ਦੇ ਨਾਲ ਜਾਓ ਤੇ ਉੱਥੋਂ ਇੱਕ ਬੱਕਰਾ ਲੈ ਕੇ ਆਓ। ਜੀ ਠੀਕ। ਇੱਕ ਆ ਵਾ, ਇਹ ਆ ਦੋਵੇਂ ਦੋ ਕੁ ਲੈ ਉਹਨਾਂ ਤੇ ਕਿਉਂਕਿ ਇਸ ਤੋਂ ਬਾਅਦ ਤੇ ਲੋਕਾਂ ਨੇ ਜ਼ਿਆਦਾ ਟੁਰ ਜਾਣਾ ਹੁੰਦਾ ਜਨਾਜ਼ੇ ਤੋਂ ਬਾਅਦ। ਹਾਂਜੀ ਬਿਲਕੁਲ ਟੁਰ ਕੁੱਲਾਂ ਦੇ ਫਿਰ ਵੱਡਾ ਕੰਮ ਕਰ ਲਾਂਗੇ, ਉਦੋਂ ਕੋ 50-60 ਬੱਕਰੇ ਲੈਦਾ ਕਰ ਲਾਂਗੇ। ਨਹੀਂ ਕੁੱਲਾਂ ਦਾ ਅਸੀਂ ਵੈਸੇ ਖਤਮ ਤੇ ਨਾ ਯਕੀਨ ਨਹੀਂ ਰੱਖਦੇ ਭਾਜੀ। ਜੀ ਜੀ। ਅਸੀਂ ਕੁੱਲਾਂ ਦਾ ਖਤਮ ਆਪਸ 'ਚ ਹੀ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਬਹੁਤੇ ਰਿਸ਼ਤੇਦਾਰ ਮੇਰੇ ਨਹੀਂ ਹੁੰਦੇ ਖਤਮਾਂ 'ਚ। ਤੋ ਨਾਸਰ ਸਾਹਿਬ ਫੌਤ ਹੋ ਗਏ ਨੇ, ਉਹ ਹੈ ਕਿੱਥੇ ਨੇ? ਅੰਦਰ ਲੇਡੀਜ਼ ਵਾਲੀ ਸਾਈਡ ਤੇ ਅੰਦਰ ਤੁਹਾਨੂੰ ਨੇ? ਪਤਾ। ਹਾਂਜੀ ਇੱਧਰ ਬਾਹਰ ਕੋਈ ਉਹਨਾਂ ਨੂੰ ਸ਼ਰਮਾਉਂਦੇ ਨੇ ਕਿਸੇ ਤੋਂ? ਭਾਜੀ ਉਹ ਫੌਤ ਹੋ ਗਏ ਨੇ। ਆਹੋ ਤੇ ਫੌਤ ਹੋ ਗਏ ਨੇ ਤੇ ਉਹਨਾਂ ਨੂੰ ਬਾਹਰ ਲਿਆਓ ਨਾ, ਉਹ ਬਾਹਰ ਕਿਉਂ ਨਹੀਂ ਆਣ ਡੇ? ਉਹ ਲੇਡੀਜ਼ ਵਾਲੀ ਸਾਈਡ ਤੇ ਉਹਨਾਂ ਨੂੰ ਗੁੱਸਾ ਅੱਛਾ, ਦੇਣਾ ਗੁਸਲ ਦੇਣ ਵਾਲੀ। ਹਾਂਜੀ ਵੇਖੋ ਇਹ ਅੱਲਾ ਵੱਲੋਂ ਹੀ ਹੋ ਗਿਆ ਕੰਮ। ਹਾਂ ਅੱਲਾ ਵੱਲੋਂ ਹੀ ਆ, ਮੈਂ ਕਿਹੜਾ ਕਿਸ ਤੁਹਾਨੂੰ ਕਹਿਣ ਦਿਆਂ ਕਿ ਪਹਿਲੇ ਰੋਜ਼ੇ ਵੇਖੋ ਨਾ ਤੁਹਾਡਾ ਭਰਾ ਫੌਤ ਹੋ ਗਿਆ, ਹਾਏ ਕੁਦਰਤ ਦੇ ਕੰਮ ਨੇ, ਸਾਰੇ ਇਕੱਠੇ ਵੀ ਹੋਏ ਹੋਣੇ ਨੇ। ਹਾਂਜੀ ਨਹੀਂ ਇਹ ਹੁੰਦਾ ਹੈ। ਉਹ ਵੀ ਇਕੱਠੇ ਹੋ ਜਾਣੇ ਨਾ, ਸ਼ਾਮ ਨੂੰ ਰੋਜ਼ਾ ਜਦੋਂ ਇਫਤਾਰੀ ਹੋਣੀ ਹੈ, ਹਾਂਜੀ ਆ ਜਾਣਾ। ਸਭ ਨੇ ਆ ਜਾਣਾ। ਤੇ ਮੈਂ ਕਹਿੰਦਾ ਕਿ ਅਜਵਾ ਖਜੂਰ ਮੰਗਵਾ ਲਓ ਉੱਥੋਂ ਕੋਈ 10 ਕਿਲੋ, ਉਹਦਾ ਕੀ ਕਰਨਾ ਸੀ? ਇਫਤਾਰੀ ਕਰਾਵਾਂਗੇ ਨਾ, ਸਵਾਬ ਹੋਏਗਾ। ਠੀਕ ਹੈ ਕਿ ਨਹੀਂ? ਮੇਰੇ ਰਿਸ਼ਤੇਦਾਰਾਂ ਦੀ ਟੈਨਸ਼ਨ ਚਾਚਾ ਮੇਰੇ ਤੋਂ ਬਹੁਤੀ ਤੈਨੂੰ। ਨਹੀਂ ਮੈਂ ਤਾਂ ਕਹਿੰਦਾ ਚਲੋ ਆਏ ਹੋਣੇ ਨੇ ਸਾਰੇ ਉੱਥੇ ਇਕੱਠੇ ਆਏ ਰਹਿਣ, ਤੂੰ ਆਪਣੀਆਂ ਦੇਗਾਂ ਚਾੜ ਤੇ ਜਾ ਟਿਬ ਹੋਏ ਇੱਥੋਂ। ਮੈਂ ਕਹਿੰਦਾ ਲਤੀਫ ਨੂੰ ਸਮੋਸਿਆਂ ਦਾ ਵੀ ਆਰਡਰ ਦੇ ਹੀ ਦਿਓ, ਸ਼ਾਮ ਨੂੰ ਇਫਤਾਰੀ ਟਾਈਮ ਸਮੋਸੇ ਵੀ ਤੇ ਚਾਹੀਦੇ ਨੇ ਨਾ। ਮੈਂ ਕਹਿੰਦਾ ਕਬਰ ਵਾਲੇ ਨੂੰ ਇੱਕ ਹੋਰ ਕਬਰ ਦਾ ਵੀ ਆਰਡਰ ਦੇ ਦਈਏ। ਚਾਚਾ ਤੈਨੂੰ ਸਮਝ ਨਹੀਂ ਹੁੰਦੀ ਵੀ ਸਿਆਣਾ ਬਿਆਣਾ ਆਦਮੀ ਮੇਰੇ ਘਰ ਫੋਤ ਗਈ ਆ, ਤੈਨੂੰ ਅਜਵਾ ਚੜੀ, ਕਦੀ ਮਟਨ ਚੜਿਆ, ਮਿਹਰਬਾਨੀ ਆ ਤੇਰੀ ਆ। ਉਹ ਹੋ ਜਾਣਾ ਸਾਰਿਆਂ ਨੇ ਹੀ ਹੈ ਕਿ ਨਹੀਂ? ਤੁਸੀਂ ਕਦੋਂ ਜਾਣਾ ਇੱਥੋਂ? ਮੈਂ ਤੇ ਵੇਖੋ ਨਾ ਜੀ, ਮੈਂ ਦੇਗਾਂ ਪਕਾਉਣੀਆਂ, ਮੈਂ ਹੁਣ ਇੱਥੋਂ ਨਹੀਂ ਜੇ ਜਾਣਾ। ਨਹੀਂ ਇੱਥੋਂ ਚੱਲ ਹੁਣ ਜਾਓ। ਚਲੀਸਵੇਂ ਤੱਕ ਮੈਂ ਤੁਹਾਡੇ ਘਰ ਹੀ ਆ, ਖਾਣਾ ਛਾਣਾ ਸਾਰਾ। ਮੈਂ ਬੱਚਿਆਂ ਨੂੰ ਵੀ ਕਹਿ ਦੇਣਾ ਇੱਥੇ ਆ ਜਾਣਗੇ, ਹੈ ਕਿ ਨਹੀਂ? ਚਾਚਾ ਓਏ ਤੂੰ ਚੋਰੀ ਇੱਥੇ ਕੋਈ ਰੋਜ਼ ਥੋੜੇ ਬੰਦੇ ਮਰਦੇ ਨਹੀਂ, ਇਹ ਤੇ ਸਬੱਬੀ ਤੇਰਾ ਭਰਾ ਮਰਿਆ ਹੀ ਤੇ ਬਸ ਆ ਗਿਆ ਮੈਂ। ਵੇਖੀ ਜਿਹੜਾ ਵੀ ਜਾਏਗਾ ਨਾ ਇੱਥੋਂ ਉਂਗਲਾਂ ਛੱਡਦਾ ਜਾਏਗਾ, ਰੋਟੀ ਐਸੀ ਬਣਾਵਾਂਗਾ ਮੈਂ। ਹਾਂ ਗੱਲਾਂ ਤੂੰ ਹੋਰ ਕਰ ਗਿਆ ਵਾ, ਪਤਾ ਨਹੀਂ ਤੂੰ ਹਿੱਲ ਗਿਆ ਵਾ। ਤੈਨੂੰ ਨਹੀਂ ਪਤਾ ਫੌਤਗੀ ਤੇ ਕਿਹੜੀਆਂ ਗੱਲਾਂ ਕਰੀਦੀਆਂ? ਨਹੀਂ ਮੈਨੂੰ ਪਤਾ, ਫੌਤਗੀ ਤੇ ਦੇਗਾਂ ਹੀ ਪਕਾਈ ਦੀਆਂ, ਅਸੀਂ ਨਾਈ ਆ, ਸਾਨੂੰ ਨਹੀਂ ਪਤਾ। ਸਭ ਦੇਗਾਂ ਹੀ ਪਕਾਈ ਦੀਆਂ ਫੌਤਗੀ ਤੇ। ਨਹੀਂ ਤੁਸੀਂ ਇਹ ਦੱਸੋ ਸਬੱਬੀ ਮੇਰਾ ਭਰਾ ਮਰਿਆ, ਤੈਨੂੰ ਚਾਹ ਚੜਿਆ ਮੇਰੇ ਭਰਾ ਦੇ ਮਰਨ ਦਾ? ਨਹੀਂ ਉਹ ਰਮਜ਼ਾਨ ਦੇ ਵਿੱਚ ਜ਼ਰਾ ਮੈਂ ਕਿਹਾ ਜ਼ਰਾ ਸੋਹਣਾ ਲੱਗਣ ਡਿਆ। ਮੈਂ ਕਿਹਾ ਤੂੰ ਵੀ ਮਰ ਜਾ ਫੇ। ਹਰ ਮੁਸਲਮਾਨ ਨੂੰ ਮੈਂ ਕਹਿੰਦਾ ਜੀ ਐਸੇ ਦਿਨ ਅੱਲਾਹ ਤਾਲਾ ਵੇਖਣੇ ਨਸੀਬ ਕਰੇ। ਆਮੀਨ। ਮੌਤ ਜਿਹੜੀ ਹੈ ਨਾ ਇਹ ਆਉਣੀ ਸਭ ਨੂੰ ਆਉਣੀ, ਲੇਕਿਨ ਇਹਨਾਂ 6 ਦਿਨਾਂ ਦੇ ਵਿੱਚ ਬੰਦੇ ਨੂੰ ਮੌਤ ਆ ਜਾਏਗੀ ਤੇ ਸਿੱਧਾ ਅੱਲਾਹ ਤਾਲਾ ਜੰਨਤ ਦੇ ਦੇਗਾ, ਹੈ ਕਿ ਨਹੀਂ? ਹਾਂਜੀ। ਕਿਦਾ ਭਾਈ ਦਾ ਫੋਨ ਜੇ? ਨਹੀਂ ਉਹ ਖਿਆਲ ਸਾਹਿਬ ਨਹੀਂ ਗਏ। ਅੱਛਾ ਮੈਂ ਕਿਹਾ ਭਰਾ ਦਾ ਫੋਨ ਜਿਹੜਾ ਫੌਤ ਹੋ ਗਿਆ ਫਿਰ। ਹੈਲੋ ਹਾਂਜੀ ਤਾਰ ਸਾਹਿਬ, ਜਿੰਨੇ ਦਾ ਵੀ ਆ ਹੁਣ ਲੈ ਆਓ ਤੁਸੀਂ। ਕੀ ਕਹਿੰਦੇ ਬੱਕਰੇ ਦਾ? ਆ ਬੱਕਰੇ ਦਾ ਕਰਾਵਾਂ ਗੱਲ ਤੁਹਾਡੀ। ਵੇਖ ਲਓ ਉਹਨਾਂ ਨੂੰ ਕਹੋ ਕਿ ਨਹੀਂ ਮੇਰੀ ਨਾ ਕਰਾਓ, ਉਹਨਾਂ ਨੂੰ ਕਹੋ ਜਿਹੜਾ ਵੀ ਲੈ, ਮੈਂ ਕੀ ਕਹਿਣਾ। ਆ ਯਾਰ ਲਾਲ ਰੰਗ ਦਾ, ਜਿਹੜੇ ਵੀ ਰੰਗ ਦਾ ਭਲੇ ਆ ਲੈ, ਦੱਸ ਯਾਰ। ਮੈਂ ਉਹ ਲਾਲ ਰੰਗ ਦਾ ਉਹ ਗਲਦਾ ਨਹੀਂ ਉਹ ਛੇਤੀ, ਮੈਨੂੰ ਪਤਾ ਨਾ। ਲਾਲ ਰੰਗ ਦਾ ਬੱਕਰਾ ਲੇਟ ਕਰ ਦਿੰਦਾ ਹੀ, ਉਹ ਗਲਦਾ ਹੀ ਨਹੀਂ ਛੇਤੀ। ਇਹ ਪਤਾ ਹੀ ਨਹੀਂ ਲੱਗਦਾ ਰੋਟੀ ਗਲ ਗਈ ਬੋਟੀ ਕਿ ਨਹੀਂ ਗਲ ਗਈ, ਕਿਉਂਕਿ ਲਾਲ ਤਾਂ ਪਹਿਲਾਂ ਹੀ ਹੁੰਦਾ। ਤੁਸੀਂ ਕਰ ਲਓ ਗੱਲ। ਨਹੀਂ ਤੁਸੀਂ ਕਰੋ। ਆ ਯਾਰ ਚੀਨਾ ਲੈ ਆਈ ਯਾਰ, ਜਿਹੜਾ ਵੀ ਆ ਚੀਨਾ ਕਲਰ। ਆਹੋ ਲੈ ਆ। ਖੈਰ ਦੁੱਧ ਵੀ ਲਈ ਆਈ, ਆਪਣਾ ਮੁੱਕ ਜਾਣਾ ਵਾ, ਪਰੋਣੇ ਹੁੰਦੇ ਪਏ ਆ। ਖੈਰ ਤੁਸੀਂ ਜਾਓ ਫਿਰ, ਪਿਆਜ਼ ਪਿਊਜ਼ ਗੰਡੇ ਕੱਟੋ ਆਪਣੇ ਇੱਥੇ। ਮੈਂ ਕੱਟਣ ਲੱਗਾ ਬਸ। ਭਾਈ ਤੁਹਾਡੇ ਜਿਹੜੇ ਨੇ, ਹਾਂਜੀ ਇੱਧਰਲੇ ਕਮਰੇ 'ਚ ਆ, ਜਾ ਕੇ ਉਹਨਾਂ ਕੋਈ ਪੁੱਛ ਲਓ ਕੁਛ ਜੇ ਪੁੱਛਣਾ ਤੇ। ਨਹੀਂ ਜਦੋਂ ਫੌਤ ਹੀ ਹੋ ਗਏ ਨੇ ਤੇ ਕਮਰੇ 'ਚ ਕੀ ਕਰਨ ਡਏ ਨੇ? ਕੋਈ ਬਾਹਰ ਕਿਹੜੀ ਠੰਡ ਲੱਗਦੀ ਉਹਨਾਂ ਨੂੰ? ਲੇਡੀਜ਼ ਘਰ ਦੇ ਅੰਦਰਲੀ ਸਾਈਡ ਤੇ ਨੇ। ਅੱਛਾ ਲੇਡੀਜ਼ ਦੇ ਕੋਲ ਨੇ, ਉਹ ਪੜ੍ਹਦੀਆਂ ਹੋਣੀਆਂ ਲੇਡੀਜ਼। ਉਹ ਮੈਨੂੰ ਪਤਾ ਲੇਡੀਜ਼ ਪੜ੍ਹਦੀਆਂ ਨੇ ਜ਼ਿਆਦਾ। ਹਾਂਜੀ ਤੁਸੀਂ ਤੇ ਅਨਪੜ੍ਹ ਹੋ ਨਾ, ਇਸ ਤੋਂ ਤੁਹਾਨੂੰ ਕਹਿ ਰਹੇ ਆ ਗੰਡੇ ਕੱਟੋ। ਮਰਨ ਵਾਲਾ ਜਿਹੜਾ ਹੈ ਨਾ, ਮਰਨ ਵਾਲਾ। ਹਾਂਜੀ ਵੇਖੋ ਕਿਸਮਤ, ਪਹਿਲੇ ਰੋਜ਼ੇ ਯਾਰ ਫੌਤ ਹੋ ਗਿਆ। ਹਾਂ
ਅੱਲਾ ਬੜੇ ਬੰਦਿਆਂ ਦੀ ਕਿਸਮਤ ਬਣਾ ਦਿੰਦਾ ਹੈ, ਮੈਨੂੰ ਲੱਗਦਾ ਤੁਹਾਡੀ ਵੀ ਬਣਦੀ ਪਈ ਹੈ। ਵੇਖੋ ਜਾਣਾ ਇਹ ਖਾਨਦਾਨ ਹੁੰਦਾ ਕਈਆਂ ਦਾ, ਇੱਕ ਰੋਜ਼ਿਆਂ ਦੇ ਵਿੱਚ 2 ਜੀ ਜਾਂਦੇ ਨੇ, ਜਿਹੜਾ ਪਹਿਲੇ ਰੋਜ਼ੇ ਗਿਆ ਦੂਜੇ ਆਖਰੀ ਰੋਜ਼ੇ ਵੀ ਕੋਈ ਨਾ ਕੋਈ ਤੁਹਾਡਾ ਜਾਏਗਾ। ਚਾਚਾ ਕੋਈ ਖੁਦਾ ਦਾ ਨਾਮ ਲੈ ਯਾਰ, ਤੂੰ ਇੱਥੇ ਇਹ ਅੱਲਾ ਦੇ ਖਾਸ ਦਿਨ ਨੇ, ਅੱਲਾ ਨੇ ਕੋਲ ਆਪਣੇ ਪਿਆਰਿਆਂ ਨੂੰ ਬੁਲਾਣਾ ਹੁੰਦਾ। ਹਾਏ ਸਾਹਿਬ ਤੁਸੀਂ ਕੁਝ ਬੋਲ ਕੇ ਇਹਨਾਂ ਨੂੰ ਸਮਝਾ ਦਿਓ ਕਿ ਇਦਾਂ ਦੀਆਂ ਗੱਲਾਂ ਜੱਚਦੀਆਂ ਵਾ। ਨਹੀਂ ਜੱਚਦੀਆਂ ਜਾਂ ਨਹੀਂ ਜੱਚਦੀਆਂ, ਜਾਣਾ ਤੇ ਹੈ ਨਾ ਤੁਸੀਂ। ਮੇਰੇ ਪਿਓ ਦਾ ਯਾਰ ਏ, ਤੁਹਾਨੂੰ ਲੱਗਾ ਕਿਤੇ ਵੀ ਮੇਰੇ ਪਿਓ ਦਾ ਚਾ ਠੀਕ ਹੈ ਨਾ, ਇਹਨਾਂ ਦਾ ਭਰਾ ਫੌਤ ਹੋ ਗਿਆ ਪਹਿਲੇ ਰੋਜ਼ੇ ਹੀ, ਵੇਖੋ ਹਾਲੀ 29 ਰੋਜ਼ੇ ਪਏ ਨੇ, ਠੀਕ ਹੈ ਨਾ। ਤੇ ਅੱਲਾ ਖੈਰ ਕੀਤੀ, ਤੁਹਾਡੇ ਵੀ ਜੀ ਹਾਲੀ ਇੱਥੇ ਕਾਫੀ ਨੇ, ਅੱਗੋਂ ਇਕੱਠੇ ਵੀ ਹੋ ਜਾਣੇ ਸਾਰੇ। ਚਾਚਾ ਤੂੰ ਵੀ ਮੇਰਾ ਹੀ ਜੀ ਆ। ਨਹੀਂ ਜੀ ਅਸੀਂ ਤੇ ਪਿੰਡ ਦੇ ਕਮੀ ਕਮੀਨ ਆਨਾ ਹੀ ਆ, ਅਸੀਂ ਕਿਹੜਾ ਕਿਸੇ ਨੂੰ ਨਹੀਂ ਕਮੀ ਕਮੀਨ ਸਮਝਦੇ ਆ। ਦੇਖ ਤੂੰ ਸਾਡੀ ਮੰਜੀ ਤੇ ਸਾਡੇ ਨਾਲ ਹੀ ਨਹੀਂ ਉੱਠ ਜੰਨੇ ਆ, ਮੰਜੀ ਕਿਹੜੀ ਕੋਈ ਅਸੀਂ ਨਹੀਂ ਹੁਣ ਬਹਿ ਇੱਥੇ। ਨਹੀਂ ਬਾਬੂ ਤੁਸੀਂ ਖੈਰ ਹੋ ਜੇ। ਤੇ ਕਿੱਥੇ ਪਏ ਜੇ ਆਪਣੇ ਚੌਲ? ਅੰਦਰ ਪਏ ਆ ਗੰਡੇ, ਪਹਿਲੇ ਗੰਡੇ ਤੇ ਫੜ ਲੈ, ਚੌਲ ਕੀ ਕਰਨੇ ਇਹਨੂੰ? ਨਹੀਂ ਗੰਡੇ ਪਹਿਲੇ ਚੌਲ ਭਿਉਣੇ ਨਾ, ਛੋਲੇ ਭਿਉਣੇ ਨੇ, ਚੌਲ ਮਟਨ ਪਾਉਣਾ ਨਾ, ਮਟਨ ਹੋਰ ਮਸਲਨ ਮਟਨ ਤੋਂ ਕਰ ਲੈ ਆ ਲੈਂਦੋ ਉਹਨੂੰ, ਕੋ ਬੱਕਰਾ ਭੇਂ ਕੇ ਲੈ ਆ ਉਧਰੋਂ ਨਾ। ਤੇ ਤੂੰ ਕੀ ਕਰਨਾ? ਉਹ ਤਕਬੀਰ ਫੇਰਾਂਗੇ ਨਾ, ਉਨੀ ਦੇਰ ਨੂੰ ਗੋਸ਼ਤ ਧੁੱਪ ਜਾਏਗਾ, ਬਾਹਰੋਂ ਬਾਹਰ ਹੀ ਧੁੱਪ ਜਾਏਗਾ ਗੋਸ਼ਤ। ਬੱਕਰਾ ਕਿਹਦੇ ਚ ਭੇਂ ਕੇ ਲਿਆਉਣਾ ਉਹਨੇ? ਉਹ ਧੋ ਲੇਗਾ ਨਾ, ਜਦੋਂ ਭੇਂ ਕੇ ਲਿਆਏਗਾ ਨਾ ਬੱਕਰਾ, ਤੇ ਗੋਸ਼ਤ ਹੋ ਜਾਏਗਾ ਢਿੱਲਾ ਥੋੜਾ ਜਿਹਾ, ਉਹ ਫਿਰ ਛੇਤੀ ਗਲ ਜਾਂਦਾ ਨਾ। ਤੈਨੂੰ ਨਹੀਂ ਪਤਾ ਸੁਣਿਆ, ਮੈਂ ਬੱਕਰਾ ਖੜਨ ਲੱਗਾ ਨਾ। ਜਾ ਯਾਰ ਚਾਚਾ ਪਿਆਜ਼ ਗੰਡੇ ਲੈ ਕੇ ਤੇ ਮਰਨ ਵਾਲੇ ਨਾਸਰ ਸਾਹਿਬ ਵੀ ਉੱਧਰ ਹੀ ਨੇ ਕਿ ਉੱਧਰ ਨੇ ਪਰਾਂ? ਕਿਉਂ ਚਾਚਾ ਤੂੰ ਮੈਨੂੰ ਉਹਦੀ ਸਿਮ ਕੱਢਣੀ ਆ? ਉਹ ਯਾਰ ਮੈਂ ਵੈਸੇ ਪੁੱਛਣ ਡਿਆ, ਮੈਂ ਉਹਨੂੰ ਕੀ ਕਹਿਣਾ। ਨਾਸਰ ਉਧਰ ਹੀ ਆ ਤੇ ਯਾਸਰ ਕਿੱਥੇ? ਹਾਂ ਹਾਏ ਮੈਂ ਕਿਹਾ ਬੱਕਰਾ ਵਹਾ ਦਿੰਦੇ, ਜਿਹੜਾ ਹਲਾਲ ਕਰਨਾ ਸੀ ਤੇ ਪਕਾਣਾ ਸੀ। ਆਹ ਖੜਾ ਚਾਚਾ, ਕੀ ਵਿਖਾ ਦੇਵਾਂ ਤੈਨੂੰ ਮੈਂ? ਨਹੀਂ ਚੋਈ ਸਾਹਿਬ ਉਹ ਗੱਲ ਇਹ ਵੇਖ, ਉਹ ਤੁਸੀਂ ਬੱਕਰਾ ਦੱਸ ਦਿੰਦੇ ਨਾ ਮੈਨੂੰ, ਉਸ ਹਿਸਾਬ ਨਾਲ ਫਿਰ ਮੈਂ ਪਾਣੀ ਸ਼ਾਣੀ ਪਾ ਦਿੰਦਾ। ਉਹ ਬੱਕਰਾ ਹੀ ਦੱਸਦਾ ਪਿਆ, ਹੋਰ ਸਕੂਟਰ ਵਾਲਾ ਇਸ਼ਾਰਾ ਕਰਦਾ ਪਿਆ ਚਾਚਾ, ਮੇਰਾ ਦਿਮਾਗ ਖਰਾਬ ਕਰੀ ਜਾਂਦੇ ਆ। ਉਹ ਪਰਲਾ ਚੀਨਾ ਬੱਕਰਾ ਚਿੱਟਾ ਚਿੱਟਾ ਵਾ ਚੀਨਾ, ਤੈਨੂੰ ਕਿਹਨੇ ਕਹਿਤਾ? ਉਹ ਚੀਨਾ ਹੀ ਹੈ, ਤੁਹਾਨੂੰ ਖਰੇ ਪਤਾ ਨਹੀਂ ਲੱਗਦਾ, ਬੱਕਰਿਆਂ ਦੀ ਪਛਾਣ ਹੀ ਨਹੀਂ, ਬੱਕਰੇ ਰੱਖ ਲੈਂਦੇ ਹੋ ਸਾਡੇ ਘਰ ਮਰਗ ਹੋਈ ਆ ਤੇ ਸਾਨੂੰ ਕੀ ਪਤਾ ਲੱਗਣਾ ਯਾਰ? ਤੁਸੀਂ। ਆ ਜਿਹੜਾ ਭਰਾ ਫੌਤ ਹੋਇਆ ਉਹਨੂੰ ਕੀ ਪਤਾ ਲੱਗਦਾ ਕਿ ਚੀਨਾ ਕਿਹੜਾ ਤੇ ਚਿੱਟਾ ਕਿਹੜਾ? ਜਾਓ ਉਹ ਬੱਕਰੇ ਨੂੰ ਲੈ ਕੇ ਜਾਓ, ਕੰਮ ਕਰੋ, ਗੰਡੇ ਛਿੱਲੋ ਜਾ ਕੇ ਆਪਣੇ। ਇੱਥੇ ਪਰੌਣੇ ਮੇਰੇ ਬੜੇ ਬੜੇ ਦੂਰੋਂ ਹੋਣੇ। ਕੀ ਸ਼ੌਕ ਨੇ ਖਾਂਦੇ ਮਰਨ ਵਾਲੇ? ਚੌਲ। ਹਾਂਜੀ ਚੌਲ ਹੀ ਫਿਰ ਪਕਾਈਏ? ਚੌਲ ਪਕਾ ਲਓ, ਚੌਲਾਂ 'ਚ ਮਟਨ ਪਾ ਲਓ ਤੁਸੀਂ। ਓਏ ਹੋਏ ਮਰਨ ਵਾਲਾ ਬਿਰਿਆਨੀ ਖਾਂਦਾ ਸੀ? ਆਹ ਬਿਰਿਆਨੀ ਕਦੀ ਬੰਨੂ ਪੁਲਾਓ ਖਾ ਲੈਣਾ। ਓਏ ਬਰਗਰ ਬੜੇ ਸ਼ੌਕ ਨਾਲ ਖਾਂਦਾ ਸੀ ਆਂਡੇ ਵਾਲਾ। ਉਹ ਆ ਬਸ ਖਾ ਗਿਆ ਜਿਹੜੇ ਖਾਣੇ ਸੀ। ਤੇ ਸਵੇਰ ਨੂੰ ਉੱਠਣਾ ਤੇ ਚੀਨੀ ਰੋਟੀ ਤੇ ਪਾ ਕੇ ਉੱਤੇ ਥੋੜਾ ਜਿਹਾ ਮੱਖਣ ਸੁੱਟ ਕੇ ਤੇ ਘੁੱਗੂ ਬਣਾ ਕੇ ਖਾਣਾ। ਹਾਏ ਹਾਏ ਉਹਨੂੰ ਪਤਾ ਹੀ ਨਹੀਂ, ਉਹਦਾ ਆਪਣਾ ਘੁੱਗੂ ਵੱਜ ਗਿਆ। ਉਹ ਸੁਨੈਣ ਯਾਰ ਮੈਂ ਰੋਜ਼ਾ ਰੱਖਿਆ ਤੂੰ ਉਠਾਇਆ ਕਿਉਂ ਨਹੀਂ ਹੈ? ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਇਹ ਕੌਣ ਨੇ ਜੀ? ਇਹ ਜਿਨ੍ਹਾਂ ਨਾਲ 6 ਮਹੀਨੇ ਪਹਿਲੇ ਤੁਸੀਂ ਗੱਲਾਂ ਕਰਦੇ ਰਹੇ। ਅੱਛਾ ਅੱਛਾ ਇਹ ਨੇ ਜਿਹੜੇ ਫੌਤ ਹੋਏ ਨੇ? ਹਾਂਜੀ ਇਹ ਉਹ ਤਾਂ ਹੀ ਫਿਰ ਹਾਂਜੀ ਇਹ ਬਹੁਤ ਹੋਏ ਨੇ। ਫੌਤ ਇਹ ਹੋਏ ਨੇ? ਹਾਂਜੀ ਮੈਂ ਉਹੀ ਦੇਖ ਰਿਹਾ ਕਿ ਤੁਹਾਡੇ ਤੇ ਮੈਂ ਅੰਗੂਠੇ ਬੰਨੇ ਸੀ। ਤੇ ਇਹ ਬਾਹਰ ਕੋਈ ਫਿਰਨ ਟੁਰਨ ਕੋਈ ਚੀਜ਼ ਲੈਣ ਚੱਲੇ ਨੇ ਦੁਕਾਨ ਤੋਂ? ਤੁਸੀਂ ਅੰਦਰੋਂ ਉੱਠੇ ਕੀ ਹੋਇਆ ਤੁਹਾਨੂੰ? ਯਾਰ ਹੋਇਆ ਕਿ ਤੁਸੀਂ ਕਿਉਂ ਤੇ ਬੈਠੇ ਹੋ? ਮੈਂ ਤਾਂ ਅੰਦਰ ਸੁੱਤਾ ਹਾਂ। ਤੁਸੀਂ ਮਰੇ ਸੀ? ਉਹ ਯਾਰ ਮੈਂ ਸੁੱਤਾ ਸਾਂ। ਮੈਂ ਡਾਕਟਰ ਬਾਲੇ ਨੂੰ ਲਿਆ ਕੇ ਚੈੱਕ ਕਰਾਇਆ ਤੁਹਾਨੂੰ। ਉਹ ਡੰਗਰ ਡਾਕਟਰ ਹੈ। ਤਾਈਓ ਲੈ ਉਹਨੂੰ, ਮਤਲਬ ਕਿ ਉਹ ਡਾਕਟਰ ਤੇ ਹੈ ਨਾ, ਉਹਨੂੰ ਲੈ ਕੇ ਆਇਆ, ਉਹਨੇ ਕਿਹਾ ਮਰ ਗਏ ਨੇ। ਯਾਰ ਮੇਰੀ ਪਹਿਲਾਂ ਤਸਦੀਕ ਕਰਨੀ ਸੀ, ਮੈਂ ਮਰਿਆ ਜਾਂ ਨਹੀਂ ਮਰਿਆ। ਨਹੀਂ ਜਦੋਂ ਡਾਕਟਰ ਨੇ ਕਹਿਤਾ ਤੂੰ ਮਰ ਗਿਆ ਤਾਂ ਅਸੀਂ ਮੰਨ ਗਏ ਆ। ਫਿਰ ਤੁਸੀਂ ਵੀ ਤੁਸੀਂ ਤੇ ਐਲਾਨ ਵੀ ਹੋ ਗਿਆ, ਸਾਰੇ ਬੰਦੇ ਵੀ ਅੱਛਾ ਐਲਾਨ ਵੀ ਕਰਾ ਛੱਡਿਆ ਮੇਰਾ? ਉਹ ਰਿਸ਼ਤੇਦਾਰ ਵੀ ਆਉਣ ਡਿਆ ਯਾਰ। ਹੁਣ ਝੂਠਾ ਨਾ- ਰਿਸ਼ਤੇਦਾਰ ਵੀ ਆ ਰਹੇ ਨੇ? ਆ ਹੁਣ ਝੂਠਾ ਨਾ ਪਵਾਣਾ ਯਾਰ, ਮਰ ਜਾ। ਮੈਂ ਤੇ ਗੰਡੇ ਵੀ ਕੱਟ ਲਏ ਨੇ, ਅੰਦਰ ਪਏ ਨੇ। ਯਾਰ ਚੰਗੀ ਗੱਲ ਏ, ਮਰ ਜਾ ਮੈਂ ਬੱਕਰੇ ਦਾ ਐਡਵਾਂਸ ਦੇਤਾ ਵਾ ਨਾਸਰ ਭਈ। ਓਏ ਇਹ ਕੀ ਕੀਤਾ ਵੇ? ਯਾਰ ਮੈਨੂੰ ਡਾਕਟਰ ਨੇ ਕਿਹਾ ਤੁਸੀਂ ਫੌਤ ਹੋ ਗਏ ਆ ਤੇ ਮੈਂ ਤੇ ਤਦ ਐਲਾਨ ਕਰਾਇਆ ਵਾ। ਇਹ ਫੌਤ ਨਹੀਂ ਹੋਇਆ ਉਹ ਯਾਰ ਕਦੋਂ ਮੈਂ ਫੌਤ ਹੋਇਆ ਮੈਂ? ਯਾਰ ਮੈਨੂੰ ਹੁਣ ਮੇਰੇ ਕੋਲੋਂ ਪਰਾਂ ਜਾ ਯਾਰ, ਮੈਨੂੰ ਨਾ ਇਹ ਦੱਸ। ਕੀਤਾ ਕੀ ਆ ਹੈ? ਚੈੱਕ ਉਹ ਕਰਨ ਤਸਦੀਕ ਕਰ ਲੈਣੀ ਸੀ ਯਾਰ, ਹੈ ਕਿਤੇ ਹਸਪਤਾਲ ਲੈ ਜਾਣੀ ਸੀ ਮੈਨੂੰ। ਡਾਕਟਰ ਹੀ ਕਰਦਾ ਹੁੰਦਾ ਤਸਦੀਕ ਭਾਜੀ। ਓਏ ਐਲਾਨ ਵੀ ਕਰਾ ਛੜੀ ਫੜ ਕੇ ਤੂੰ। ਹੋਰ ਮੈਂ ਮੈਸੇਜ ਕਰ ਦਾਂਗਾ ਮੇਰਾ ਭਰਾ ਫੌਤ ਹੋ ਗਿਆ ਵਾ। ਯਾਰ ਕਿਸ ਤਰ੍ਹਾਂ ਦਾ ਬੰਦਾ ਤੂੰ? ਰਿਸ਼ਤੇਦਾਰਾਂ ਨੂੰ ਤੂੰ ਫੋਨ ਕਰ ਛੜੇ ਨੇ ਫੜ ਕੇ। ਤੇ ਹੋਰ ਕਿਹਨੂੰ ਕਰਨੇ ਸੀ? ਰਿਸ਼ਤੇਦਾਰਾਂ ਨੇ ਹੀ ਆਉਣਾ ਤੇ ਰੋਣਾ ਸੀ ਤੁਹਾਡੇ ਤੇ। ਉਹ ਤੇ ਅੱਲਾ ਨੇ ਜ਼ਿੰਦਗੀ ਦੇ ਦਿੱਤੀ ਤੁਹਾਨੂੰ ਦੁਬਾਰਾ। ਇਹ ਨਹੀਂ ਸੀ ਨਾ? ਇਹ ਨਹੀਂ ਸੀ, ਹੋਰ ਤੁਹਾਨੂੰ ਕੀ ਪਾਇਲਟ ਲੱਗ ਰਿਹਾ ਸੀ? ਕੋਈ ਆਰਡਰ ਤੇ ਨਹੀਂ ਦਿੱਤਾ ਦੇ ਕੇ ਸ਼ਕਾਂ ਦਾ? ਅਗਲੇ ਨੇ ਪਿਆਜ਼ ਗੰਡੇ ਵੱਢ ਲਏ ਨੇ, ਬੱਕਰਾ ਖਿਆਲ ਸਾਹਿਬ ਲੈਣ ਚਲੇ ਗਏ ਆ। ਉਹ ਕੀ ਕੀਤਾ? ਖਿਆਲ ਵੀ ਟੁਰ ਗਿਆ ਵੇ ਉਹਦੇ ਨਾਲ? ਖਿਆਲ ਕੱਲਾ ਗਿਆ। ਕੱਲਾ ਗਿਆ ਵੇ? ਉਹ ਯਾਰ ਤੇ ਤੁਸੀਂ ਕੋਈ ਉਹ ਵੀ ਸੋਚਿਆ? ਮੰਨ ਗਿਆ ਕਿ ਮੈਂ ਮਰ ਗਿਆ ਵਾਂ।
ਇੱਥੇ ਸਾਰੇ ਮੰਨ ਗਏ, ਮੈਂ ਮੰਨ ਗਿਆ, ਬਾਜੀਆਂ ਭੈਣਾਂ ਮੰਨ ਗਈਆਂ, ਸਾਰੀਆਂ ਹੁੰਦੀਆਂ ਪਈਆਂ। ਤੁਸੀਂ ਵੈਸੇ ਨਾ ਜਦੋਂ ਸੌਂਦੇ ਆ ਕੋਈ ਹੂੰ ਹਾਂ ਵਾਲੇ ਖਰਾਟੇ ਸ਼ੁਰੂ ਕਰ ਲਓ। ਯਾਰ ਕਿਸ ਤਰ੍ਹਾਂ ਦਾ ਬੰਦਾ ਤੂੰ ਹੈ? ਇਹ ਕੰਮ ਤੂੰ ਕੀ ਕੀਤਾ ਵੇ? ਹੁਣ ਇੰਨਾ ਵੱਡਾ ਅਰੇਂਜਮੈਂਟ ਕੀਤੀ ਹੈ, ਇਹਦਾ ਕੀ ਕਰਨਾ? ਕੀ ਕਰਨਾ ਵੇ? ਦੇ ਇਹਨਾਂ ਨੂੰ ਆਪ ਪੈਸੇ ਆਪਣੇ ਕੋਲੋਂ, ਆਪਣੀ ਜੇਬ ਚੋਂ। ਯਾਰ ਕਿਸ ਤਰ੍ਹਾਂ ਦਾ ਬੰਦਾ ਤੂੰ? ਤੇਰੀ ਤੇ ਸਮਝ ਨਹੀਂ ਮੈਨੂੰ ਆਉਂਦੀ ਹੈ। ਦਿਮਾਗ ਖਰਾਬ ਤੇਰਾ। ਚੰਗਾ ਭਲਾ ਮੈਂ ਬੰਦਾ ਵਾ ਤੇ ਮੈਨੂੰ ਮਾਰ ਛੜਿਆ ਫੜ ਕੇ। 1 ਮਿੰਟ ਰੁਕਿਓ। ਅੱਛਾ ਅਸਲਾਮ ਵਾਲੇਕੁਮ ਘਰ ਸਾਹਿਬ। ਹਾਂਜੀ ਹਾਂਜੀ, ਸਨੈਨ ਗੱਲ ਕਰ ਰਹੀ। 1 ਮਿੰਟ ਘਰ ਆਣਾ। ਹਾਂਜੀ ਜ਼ਰੂਰੀ ਗੱਲ। ਹਾਂਜੀ ਜਲਦੀ ਆਣਾ ਆਪ ਹੀ। ਹਾਂ ਓਕੇ। ਦੇਖ ਲਓ ਬੇਇੱਜ਼ਤ ਕਰਾ ਰਹੇ ਹੋ ਤੁਸੀਂ ਉੱਠ ਕੇ। ਇਹ ਗੱਲ ਸੁਣ, ਇਹ ਕਾਰੀ ਸਾਹਿਬ ਨੂੰ ਕਿਉਂ ਬੁਲਾ ਰਹੇ ਆ? ਕਾਰੀ ਸਾਹਿਬ ਨੂੰ ਹੁਣ ਐਲਾਨ ਡਿਲੀਟ ਨਹੀਂ ਕਰਾਉਣਾ ਤੁਹਾਡੇ ਵਾਲਾ? ਇਹ ਡਿਲੀਟ ਕਰਾਣਾ ਹੈ? ਯਾਰ ਜਾਂ ਤੇ ਤੁਸੀਂ ਟਾਈਮ ਨਾਲ ਉੱਠਿਆ ਕਰੋ, ਤੇ ਜੇ ਮਸਲਨ ਕਿ ਲੇਟ ਉੱਠਣਾ ਹੁੰਦਾ ਤੇ ਫਿਰ ਮਰੇ ਹੀ ਰਿਹਾ ਕਰੋ। ਉਹ ਯਾਰ ਮੈਨੂੰ ਉਠਾ ਲੈਣਾ ਸੀ, ਮੈਂ ਨਮਾਜ਼ਾਂ ਪੜ੍ਹਨੀਆਂ, ਰੋਜ਼ਾ ਰੱਖਿਆ ਮੈਂ ਕਿੱਡੇ ਅੱਛੇ ਅੱਛੇ ਵੈਨ ਕੀਤੇ ਆ ਤੇ ਉੱਠ ਕੇ ਬਾਹਰ ਆ ਗਏ। ਵੈਨ ਕੀਤੇ ਨੇ ਤੂੰ? ਆਹੋ ਉਹ ਨਾਈ ਅੱਗੇ ਵੀ ਮੈਨੂੰ ਬਿਸ਼ਤ ਕਰਾਤਾ। ਹੁਣ ਜਿਹਨੂੰ ਮੈਂ ਫੋਨ ਕੀਤਾ ਵਾ ਉਹਦੇ ਅੱਗੇ ਬਿਸ਼ਤ ਕਰਾਤਾ। ਤੋ ਬਿਸਤ ਗਲਤੀ ਤੇਰੀ ਹੈ। ਗਲਤੀ ਤੁਹਾਡੀ ਆ। ਕਾਦੀ ਗਲਤੀ ਮੇਰੀ? ਪਾਸਾ ਲੈ ਕੇ ਬੰਦਾ ਸੋ ਜਾਂਦਾ ਵਾ। ਪਾਸਾ ਲੈ ਕੇ ਸਿੱਧਾ ਪੈ ਕੇ ਜਦੋਂ ਬੰਦਾ ਸੌਂਦਾ ਇਦਾਂ ਹੀ ਲੱਗਦਾ ਕਿ ਮਰ ਗਿਆ। ਯਾਰ ਮੈਂ ਤੇ ਪਰੇਸ਼ਾਨ ਹੋ ਗਿਆ ਨਾਸਰ ਭਾਈ। ਯਾਰ ਤੂੰ ਕੀਤਾ ਕੀ ਹੈ? ਯਾਰ ਤੂੰ 3 ਵਜੇ ਜਨਾਜ਼ੇ ਦਾ ਟਾਈਮ ਸੀ, ਉਸ ਤੋਂ ਬਾਅਦ ਉੱਠ ਪੈਣਾ। ਤੂੰ ਬਹੁਤ ਗਲਤ ਕੀਤਾ ਪਿਆ। ਉਹ ਤੋਂ ਬਾਅਦ ਉੱਠਦਾ? ਉਹ ਮੈਨੂੰ ਫੜ ਕੇ ਕਵਰੇ ਪਾ ਛੱਡਦੇ ਹੈ। ਉਹ ਤੋਂ ਬਾਅਦ ਉੱਠਣਾ ਸੀ 3 ਵਜੇ ਤੋਂ ਬਾਅਦ। ਤੂੰ ਹਿੱਲਣਾ ਸੀ। ਮੈਂ ਦੇਖਦਾ ਇੱਥੇ ਕੌਣ ਤੈਨੂੰ ਦੱਬਦਾ। ਕੌਣ ਦੱਬਦਾ ਤੈਨੂੰ? ਆਹੋ ਹਾਂਜੀ ਪਰੋਣਿਆਂ ਦਾ ਪਤਾ ਕਰ ਲੈ। ਕਿਹੜੇ ਬਣਾਉਣੇ? ਠੀਕ ਹੈ ਸਰ। ਤੁਹਾਡੀ ਫੌਜ ਦੀ ਫੌਜ? ਉਹ ਭਾਈ ਕਿਹੜਾ ਫੌਜ ਹੋਏ ਓਏ? ਇਹਨੂੰ ਦੱਸ ਯਾਰ, ਮੈਂ ਨਹੀਂ ਮਰਿਆ। ਟਾਈਮ ਨਾਲ ਉੱਠਿਆ ਕਰੋ, ਅਗਲਾ ਯਕੀਨ ਕਰੂਗਾ ਨਹੀਂ ਮਰੇਗਾ। ਬਸ अस्सलाम वालेकुम जी। ਵਾਲੇਕੁਮ ਕੀ ਹਾਲ ਹੈ? ਅਸਲਾਮ। ਹਾਂਜੀ ਅੱਲਾ ਦੀ ਰਜ਼ਾ ਭਾਈ ਨਾਸਰ ਵੱਲੋਂ। ਮੰਨੀ ਭਾਜੀ। ਹਾਂ ਅੱਲਾ ਦੀ ਰਜ਼ਾ। ਕਿਹਦੇ ਵੱਲੋਂ? ਨਾਸਰ ਵੱਲੋਂ ਭਾਈ ਤੇਰੇ ਵੱਲੋਂ। ਤੁਸੀਂ ਮਿਲੇ ਉਹਨਾਂ ਨੂੰ ਕਦੀ? ਨਹੀਂ ਮਿਲੇ ਤੇ ਨਹੀਂ, ਤੇ ਟੈਲੀਫੋਨ ਤੇ ਉਹਨਾਂ ਨਾਲ ਗੱਲ ਛੱਲ ਹੁੰਦੀ ਸੀ ਤੇ ਅੱਛੇ ਬੰਦੇ ਸਨ। ਯਾਰ ਇਹ ਤੁਹਾਡੀ ਮਹੱਲੇ ਦੇ ਦੋਸਤ ਵੀ ਆਂਦੇ ਹਨ ਕਿ ਯਾਰ ਨਾਸਰ ਬਹੁਤ ਅੱਛਾ ਬੰਦਾ ਹੈ। ਮੁਲਾਕਾਤ ਨਹੀਂ ਹੋਈ ਤੁਹਾਡੀ? ਮੁਲਾਕਾਤ ਨਹੀਂ ਹੋਈ। ਚਲੋ ਹੁਣ ਕਰ ਲਓ ਉਹਨਾਂ ਨਾਲ। ਆਹੋ ਜੀ, ਮੈਂ ਨਾਸਰ ਹਾਂ। ਤੇ ਤੁਹਾਡਾ ਤੇ ਐਲਾਨ ਹੋ ਗਿਆ ਤੇ ਸਾਰੇ ਟੈਲੀਫੋਨ ਹੋ ਗਿਆ। ਇਹੀ ਇਹ ਗਲਤੀ ਇਹਦੀ ਹੈ। ਮੈਂ ਇਹਨੇ ਐਲਾਨ ਕਰਾ ਛੜਿਆ ਝੂਠਾ। ਇਹ ਤੇ ਫਿਰ ਇਹਨਾਂ ਤੁਹਾਨੂੰ ਝੂਠਾ ਪਵਾ ਦਿੱਤੇ ਆ। ਨਹੀਂ, ਮੇਰਾ ਵੱਡਾ ਭਰਾ ਵਾ, ਜੋ ਮਰਜ਼ੀ ਅੱਛਾ ਕਰੇ। ਝੂਠਾ ਪਵਾ ਛੜਿਆ। ਨਹੀਂ ਤੇ ਤੁਹਾਡੀ ਕੀ ਸਲਾਹ ਹੈ ਕਿ ਮੈਂ ਹੁਣ ਮਰ ਜਾਵਾਂ? ਤੇ ਜਦੋਂ ਤੁਸੀਂ ਮਰੇ ਸੋ जी अस्सलाम वालेकुम। ਅਰੇ ਵਾਲੇਕੁਮ ਸਲਾਮ। ਆਇਓ ਘਰ ਸਾਹਿਬ, ਕੀ ਹਾਲ ਚਾਲ? क्या हाल है? ठीक हो? अस्सलाम वालेकुम। ਆਜੋ ਬੈਜੋ, ਤੁਹਾਨੂੰ ਹੀ ਢੀਕ ਰਹੇ ਹਾਂ ਅਸੀਂ। बैठो बैठो, तशरीफ रखो। जनाजे दा होया फाइनल? ਓ ਯਾਰ ਕੀ ਫਾਈਨਲ ਕਰਨਾ ਘਰ ਸਾਹਿਬ, ਅਸੀਂ ਤੇ ਨਵੀਂ ਪੜਨੇ ਪੈ ਗਏ ਆ। नहीं देखो, ਜਿਹੜਾ ਇਨਸਾਨ ਦੁਨੀਆ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਤੇ ਉਹ ਨਹੀਂ ਗਿਆ ਨਾ। ਆ ਬੈਠੇ ਨੇ ਭਾਜੀ ਨਾਸਰ, ਹਾਂ ਜੀ, ਮੈਂ ਮੁਕੱਲਮ ਖੁਦ। ਜਿਨ੍ਹਾਂ ਦਾ ਐਲਾਨ ਕਰਵਾਇਆ ਮੈਂ ਤੁਹਾਡੇ ਕੋਲ। ਇਹ ਜਿਨ੍ਹਾਂ ਦੀ ਤੁਸੀਂ ਮੈਨੂੰ ਪਰਚੀ ਦਿੱਤੀ ਮਸਜਿਦ ਤੋਂ ਬਾਹਰ ਆਏ ਨੇ? ਹਾਂਜੀ, ਉਹ ਇਹਨਾਂ ਦੀ ਪਰਚੀ ਸੀ। ਉਹ ਖੁਦਾ ਦੇ ਉਹ ਬੰਦੇ ਕੀ ਮੈਨੂੰ ਮਹੱਲੇ 'ਚ ਰਹਿਣ ਦੇਣਾ ਜੇ ਜਾਂ ਨਹੀਂ? ਉਹ ਗਲਤੀ ਹੋ ਗਈ ਨਾ ਭਾਜੀ, ਉਹ ਸੁੱਤੇ ਸੀ ਇੱਕ ਨਹੀਂ, ਤੇ। ਇਹ ਗਲਤੀ ਤੁਹਾਡੀ ਕਿਹੜੀ ਗਲਤੀ? ਮੇਰੀ ਇਹਦੀ ਨੌਕਰੀ ਜਾਂਦੀ ਰਹਿਣੀ ਹਾਈ ਸਾਹਿਬ। ਬਿਲਕੁਲ ਤੁਸੀਂ ਬੰਦਾ ਘਰ ਬਿਠਾਏ ਹੈ ਤੇ ਤੁਸੀਂ ਪਰਚੀਆਂ ਦੇ ਰਹੇ ਹੋ ਕਿ ਫਲਾਨੀ ਫਲਾਨੀ ਮਸਜਿਦ ਤੁਸੀਂ ਐਲਾਨ ਕਰਾ ਦੇਵੋ। ਮੌਲਵੀ ਸਾਹਿਬ, ਮੈਂ ਤੇ ਡਾਕਟਰ ਬਾਲੇ ਨੂੰ ਲਿਆਇਆ। ਉਸ ਤੋਂ ਬਾਅਦ ਇੱਕ ਉਹ ਛੋਟੀ ਡਿਸਪੈਂਸਰੀ ਨਹੀਂ ਆਪਣੀ ਨੁੱਕਰ ਤੇ ਉਹ ਮੁੰਡੇ ਨੇ ਖੋਲੀ, ਅਨਾਮ ਨੇ। ਓਹੋ, ਉਹਨੂੰ ਵੀ ਲਿਆ ਕੇ ਚੈੱਕ ਕਰਾਇਆ। ਉਹਨੇ ਕਿਹਾ ਇਹ ਡੈਥ ਹੋ ਗਈ ਹੈ ਇਹਨਾਂ ਦੀ। ਮੈਂ ਤੇ ਬੰਨਿਆ ਵੀ ਇਹਨਾਂ ਨੂੰ, ਇਹਨਾਂ ਦੇ ਨੱਕ 'ਚ ਵੀ ਰੋਂ ਦਿੱਤਾ। ਉਹ ਖੁਦਾ ਦੇ ਉਹ ਬੰਦੇ ਹੋ, ਮੈਂ ਤੇ 2 ਇਫਤਾਰੀਆਂ ਕੈਨਸਲ ਕੀਤੀਆਂ ਨੇ ਆਪਣੀਆਂ। ਨਹੀਂ, ਉਹ ਕੋਈ ਮਸਲਾ ਨਹੀਂ, ਅਫਤਾਰੀ ਤੁਹਾਡੀ ਮੈਂ ਕਰਾ ਦੇਣਾ, ਪਰ ਆ ਐਲਾਨ ਕਿਸੇ ਦੇਖੋ, ਤਰੀਕੇ ਖਤਮ ਤੁਹਾਡਾ ਜਿਹੜਾ ਮਸਲਾ ਹੈ ਨਾ, ਹੁਣ ਪੂਰੇ ਪਿੰਡਦਾਰੀ ਜਿਹੜੀ ਹੈ ਨਾ, ਉਹਨਾਂ ਸਾਰਿਆਂ ਮੈਨੂੰ ਜ਼ਲੀਲ ਕਰਨਾ। ਹੁਣ ਉਹਨਾਂ ਕਿ ਨਹੀਂ ਮੈਂ ਉਹਨਾਂ ਦੇ ਅੱਗੇ ਸੱਚਾਵਾਂਗਾ ਕਿ ਬੰਦਾ ਜ਼ਿੰਦਾ ਜਿਹਦਾ ਮੈਂ ਐਲਾਨ ਕਰ ਬੈਠਾ। ਤੁਸੀਂ ਪਹਿਲੇ ਤਸਦੀਕ ਤੇ ਕਰ ਲਓ, ਬੰਦਾ ਮੋਇਆ ਹੈ, ਤੁਸੀਂ ਐਲਾਨ ਕਰਾ ਰਹੇ ਹੋ, ਹੁਣ ਬੰਦਾ ਤੁਸੀਂ ਸਾਹਮਣੇ ਬਿਠਾ ਰਹੇ ਹੋ। ਇਹ ਵੇਖਿਆ ਤੇਰੀ ਗਲਤੀ ਏ। ਉਹ ਭਾਜੀ ਦੇ ਜਵਾਬ ਤੁਹਾਡੀ ਇਹਨਾਂ ਹੈ, ਨੂੰ। ਤੁਸੀਂ ਦੇ ਜਵਾਬ ਇਹਨਾਂ ਨੂੰ। ਤੁਸੀਂ ਸੁੱਤੇ ਤਸਦੀਕ ਕਰ ਲੈਣੀ ਸੀ ਮੈਂ ਪਹਿਲਾਂ। ਯਾਰ ਇਦਾਂ ਕੋਈ ਸੌਂਦਾ ਵਾ ਕਿ ਬੰਦੇ ਨੂੰ ਲੱਗੇ ਉਹ ਮਰ ਗਿਆ? ਏਦਾਂ ਕੋਈ ਐਲਾਨ ਵੀ ਨਹੀਂ ਨਾ ਕਰਾਂਦਾ ਜਿਸ ਤਰ੍ਹਾਂ ਤੁਸੀਂ ਕਰਾ ਰਹੇ ਹੋ। ਭਾਜੀ ਨਹੀਂ, ਗੱਲ ਸੁਣੋ ਘਰ ਸਾਹਿਬ, ਤੁਸੀਂ ਇਹ ਐਲਾਨ ਕਿਸੇ ਤਰੀਕੇ ਐਵੇਂ ਝੂਠਾ ਸਾਬਤ ਕਰਦੇ ਹੋ। ਕਈ ਰਿਕਾਰਡਿੰਗ ਹੋਈ ਸੀ, ਕਿਸੇ ਨੇ ਸ਼ਰਾਰਤ ਨਹੀਂ ਕੀਤੀ। ਜਨਾਬ, ਤੁਸੀਂ ਇੱਕ ਇੱਕ ਬੰਦੇ ਨੂੰ ਖਿਲਾਰ ਕੇ ਵੀ ਕਹੋਗੇ ਨਾ, ਜੋ ਮੇਰੀ ਇੱਜ਼ਤ 'ਚ ਫਰਕ ਪੈਣਾ ਸੀ ਉਹ ਪੈ ਗਿਆ। ਇਹ ਹੁਣ ਜਿਸ ਤਰ੍ਹਾਂ ਇਹ ਭਾਈ ਆ ਕੇ ਬੈਠੇ ਨੇ, ਤੁਹਾਡੀ ਗਲਤੀ ਹੈ ਨਾ, ਤੁਹਾਡੀ ਗਲਤੀ ਹੈ ਜਿਨ੍ਹਾਂ ਐਲਾਨ ਕਰਵਾਇਆ। ਦੇਖੋ ਨਾ ਸਾਹਿਬ, ਮੈਂ ਤੇ ਮਹਿਮਾਨ ਵੀ ਆ ਗਏ, ਮਹੱਲੇ ਵਾਲੇ ਵੀ ਆ ਗਏ ਕੰਮ ਛੱਡ ਕੇ ਜਨਾਜ਼ੇ ਵਾਸਤੇ। ਨਹੀਂ ਜਨਾਜ਼ੇ ਦਾ ਤੇ ਤੇ ਮੈਂ ਕੱਲ ਨੂੰ ਜੇ ਤੁਹਾਡਾ ਕੋਈ ਸਹੀ ਫੌਤ ਹੋ ਗਿਆ ਤੇ ਫਿਰ ਕਿਹੜਾ ਐਲਾਨ ਕਰੇਗਾ? ਕਿਹੜਾ ਤੁਹਾਡੇ ਕੋਲ ਆਏਗਾ? ਹਾਈ ਸਾਹਿਬ ਇਮਾਮ ਮਸਜਿਦ ਤੇ ਸ਼ੱਕ ਪੈਣਾ ਨਾ। ਦੇਖੋ ਨਾ, ਉਹਨਾਂ ਕਹਿਣਾ ਕਾਰੀ ਸਾਹਿਬ ਐਵੇਂ ਹੀ ਐਲਾਨ ਕਰੀ ਆਉਂਦੇ ਨੇ। ਕਾਰੀ ਸਾਹਿਬ ਨੂੰ ਇਸ ਤਰ੍ਹਾਂ ਅੱਗੇ ਮੇਰੇ ਤੇ ਪਤਾ ਕੀ ਹਾਈ ਸਾਹਿਬ ਸ਼ੱਕ ਕਰਦੇ ਨੇ, ਉਹ ਫਲਾਣਾ ਚੌਧਰੀ ਹੈ, ਉਹ ਚੌਧਰੀ ਜ਼ੈਨ ਹੈ, ਉਹਨਾਂ ਘਰ ਜਾਂਦਾ ਹੈ ਤੇ ਇਹ ਮੌਲਵੀ ਜਿਹੜਾ ਉੱਥੋਂ ਬੋਟੀਆਂ ਖਾਂਦਾ ਹੈ। ਉਹ ਫਲਾਣਾ ਚੋਰੀ ਤਾਲਬ ਹੈ, ਉਹਨਾਂ ਦੇ ਘਰੋਂ ਹਲਵਾ ਖਾਂਦਾ ਹੈ। ਪਹਿਲੇ ਮੇਰੀ ਤਰਫ ਇਹ ਉਂਗਲੀਆਂ ਉੱਠਦੀਆਂ ਨੇ
ਤੇ ਆ ਕਿਹੜਾ ਕੰਮ ਤੁਸੀਂ ਮੇਰੇ ਕੋਲ ਕਰਾ ਲਿਆ? ਜਿਹੜੀ ਉਂਗਲ ਤੁਹਾਡੀ ਹਲਵੇ ਵੱਲ ਨੂੰ ਉੱਠਦੀ ਤੁਸੀਂ ਉਹਨੂੰ ਰੋਕ ਲਓ ਤੇ ਕੋਈ ਖੁਦਾ ਉਂਗਲ ਦਾ ਨਾ ਨਾਂ ਜੇ ਤੁਸੀਂ ਮੈਨੂੰ ਲੱਗਦਾ ਪਿੰਡ 'ਚ ਨਹੀਂ ਰਹਿਣ ਦੇਣਾ ਹੈ। ਭਾਵੇਂ ਨਾ ਐਸਾ ਐਲਾਨ ਦਾ ਕੁਝ ਕਰੋ ਤੁਸੀਂ ਇਹ ਜਿਹੜਾ ਐਲਾਨ- ਐਲਾਨ ਕੀਤਾ ਵਾ। ਇਹ ਐਲਾਨ ਮੈਂ ਮਾਫੀ ਮੰਗ ਲਾਂਗਾ ਆਵਾਮ ਕੋ, ਚੌਧਰੀਆਂ ਨੂੰ ਬੁਲਾ ਕੇ ਸਾਰੇ ਇਕੱਠੀ ਪਰਿਆ ਬਿਠਾ ਲਾਂਗਾ, ਲੇਕਿਨ ਇਹ ਜਿਹੜਾ ਕੰਮ ਤੁਸੀਂ ਮੇਰੇ ਨਾਲ ਕੀਤਾ ਨਾ ਮੈਂ ਵੀ ਆਉਣਾ ਵਾ, ਮੈਂ ਵੀ ਤੁਹਾਡੇ ਨਾਲ ਮਾਫੀ ਮੰਗਾਂਗਾ। ਮੈਂ ਜੇ ਮੇਰੀ ਗਲਤੀ ਆ ਤੇ ਫਿਰ ਮੈਂ ਵੀ ਮਾਫੀ ਮੰਗਾਂਗਾ।